ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ ਅਤੇ ਆਪਣੇ ਨਾਲ ਇਸ ਟਾਈਮ ਖਬਰ ਤੇ ਨਜ਼ਰ ਪ੍ਰੋਗਰਾਮ 'ਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ ਤੋਂ, ਸੁੱਚਾ ਸਿੰਘ ਪ੍ਰੈਜ਼ਨੋ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚੰਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਕਲੋਵਿਸ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਗੁਰਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਵੀ ਹੁਣ ਮਰਹੂਮ ਅਬਦੁਲ ਕਲਾਮ ਹੁਣਾਂ ਦੀ ਮੂਰਤੀ ਦੇ ਉੱਤੇ ਵੀ ਵਿਵਾਦ ਉੱਠਿਆ ਹੈ। ਦੇਖੋ ਰਾਜਕਰਨਵੀਰ ਸਿੰਘ ਜੀ, ਵਿਵਾਦਾਂ ਦਾ ਸ਼ਹਿਰ ਆ ਇਸ ਮੁਲਕ ਦੇ ਵਿੱਚ। ਕੋਈ ਨਾ ਕੋਈ ਵਿਵਾਦ ਹੈ ਜਿਹੜਾ ਉਹਦੀ ਪਤੰਗ ਚੜੀ ਰਹਿੰਦੀ ਆ ਜੀ। ਹੁਣ ਇਸ ਕੜੀ ਦੇ ਵਿੱਚ ਜਿਹੜਾ ਅਗਲਾ ਨਾਮ ਜੁੜਿਆ ਹੈ ਉਹ ਮਰਹੂਮ ਡਾਕਟਰ APJ ਅਬਦੁਲ ਕਲਾਮ ਦਾ ਜੁੜਿਆ। ਅਬਦੁਲ ਕਲਾਮ ਸਾਹਿਬ, ਤੁਹਾਨੂੰ ਪਤਾ, ਉਹਨਾਂ ਨੂੰ ਮਿਜ਼ਾਈਲ ਮੈਨ ਵੀ ਕਿਹਾ ਜਾਂਦਾ। ਬਹੁਤ ਤਗੜੇ ਉਹ ਬੁੱਧੀਜੀਵੀ ਸਨ, ਚਿੰਤਕ ਸਨ, ਸਾਇੰਟਿਸਟ ਸਨ, ਰਾਸ਼ਟਰਪਤੀ ਸਨ, ਬਹੁਤ ਕੁਝ ਸਨ। ਪਰ ਕੀ ਕਰੀਏ ਕਿ ਇਸ ਮੁਲਕ ਦੇ ਵਿੱਚ ਕੁਛ ਲੋਕ ਇਹੋ ਜਿਹੇ ਆ ਜਿਹੜੇ ਹਰੇਕ ਚੀਜ਼ ਦਾ ਵਰਗੀਕਰਨ ਕਰ ਦਿੰਦੇ ਆ। ਦਰਅਸਲ ਹੋਇਆ ਕਿ ਇਸ ਹਫ਼ਤੇ ਯਾਨੀ ਜਿਹੜਾ ਪਿਛਲਾ ਹਫ਼ਤਾ ਲੰਘਿਆ, ਹੁਣ ਤੇ ਅਸੀਂ ਦੂਜੇ ਹਫ਼ਤੇ ਜਾ ਗਏ। ਸੋ ਪਿਛਲੇ ਹਫ਼ਤੇ ਦੇ ਵਿੱਚ ਡਾਕਟਰ APJ ਅਬਦੁਲ ਕਲਾਮ ਦੀ ਇੱਕ ਮੂਰਤੀ ਜਿਹੜੀ ਤਾਮਿਲਨਾਡੂ ਦੇ ਵਿੱਚ ਉਹਨਾਂ ਦਾ ਪਿੰਡ ਸੀ, ਉੱਥੇ ਸਥਾਪਿਤ ਕੀਤੀ ਗਈ, ਜਿਹਦਾ ਉਦਘਾਟਨ ਕਰਕੇ ਆਏ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਚਲੋ ਸਭ ਕੁਛ ਠੀਕ ਠਾਕ ਹੋ ਗਿਆ। ਉਹ ਉੱਥੇ ਬਹੁਤ ਵਧੀਆ ਉਹਨਾਂ ਨੇ ਸਾਰਾ ਸਿਸਟਮ ਠੀਕ ਕਰ ਦਿੱਤਾ। ਉਹਦੇ 'ਚ 200 ਪੇਂਟਿੰਗਸ ਰੱਖੀਆਂ ਗਈਆਂ ਨੇ ਅਬਦੁਲ ਕਲਾਮ ਸਾਹਿਬ ਦੀਆਂ, ਕੁਛ ਉਹਨਾਂ ਨਾਲ ਜੁੜੀਆਂ ਹੋਰ ਵਸਤੂਆਂ ਰੱਖੀਆਂ ਗਈਆਂ, ਯਾਨੀ ਬਹੁਤ ਵਧੀਆ ਉਹਨਾਂ ਦੀ ਉੱਥੇ ਯਾਦ ਬਣਾ ਦਿੱਤੀ ਗਈ, ਬਹੁਤ ਵਧੀਆ ਯਾਦਗਾਰ ਬਣਾਈ ਗਈ। ਪਰ ਹੋਇਆ ਕਿ ਜਦੋਂ ਇਹ ਸਭ ਕੁਛ ਹੋ ਗਿਆ, ਉਹਨਾਂ ਦੀ ਇੱਕ ਮੂਰਤੀ ਬਣਾ ਦਿੱਤੀ ਗਈ ਜਿਹਦੇ 'ਚੋਂ ਵੀਣਾ ਵਜਾਉਂਦੇ ਦਿਖਾਈ ਦਿੰਦੇ ਆ, ਤਾਂ ਉੱਥੇ ਗੀਤਾ ਰੱਖ ਦਿੱਤੀ ਗਈ। ਉਸ ਮੂਰਤੀ ਦੇ ਨਾਲ ਗੀਤਾ ਦਾ ਸਲੋਕ ਹੈ ਜਿਹੜਾ ਉਹ ਉਹਦੇ ਤੇ ਲਿਖ ਦਿੱਤਾ ਗਿਆ ਮੂਰਤੀ ਦੇ ਹੇਠਾਂ। ਉਸ ਚੀਜ਼ ਨੂੰ ਲੈ ਕੇ ਬਹੁਤ ਵੱਡਾ ਵਿਵਾਦ ਹੋ ਗਿਆ ਜੀ। ਜਿਹੜੇ ਉੱਥੋਂ ਦੇ ਲੋਕਲ ਲੋਕ ਸੀਗੇ, ਖਾਸ ਤੌਰ ਤੇ ਸਿਆਸੀ ਵਿਰੋਧੀ ਸੀ, ਉਹਨਾਂ ਨੇ ਗੱਲ ਚੁੱਕ ਲਈ। ਫਿਰ ਹੋਇਆ ਕਿ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਸਨ, ਉਹਨਾਂ ਨੇ ਇਸ ਮੁੱਦੇ ਨੂੰ ਨਿਪਟਾਉਣ ਲਈ, ਇਸ ਰਫੜ ਨੂੰ ਸਿਰੇ ਲਾਉਣ ਲਈ, ਉਹਨਾਂ ਨੇ ਬਾਈਬਲ ਰੱਖ ਦਿੱਤੀ ਤੇ ਕੁਰਾਨ ਰੱਖ ਦਿੱਤੀ। ਉੱਥੇ ਜਿਹੜਾ ਹਿੰਦੂਵਾਦੀ ਸੰਗਠਨ ਦਾ ਇੱਕ ਨੇਤਾ ਸੀ, ਉਹ ਇਸ ਗੱਲ ਤੋਂ ਚਿੜ ਗਿਆ। ਉਹਨੇ ਕਿਹਾ ਕਿ ਹਾਂ ਤੁਸੀਂ ਇਹ ਕਿੱਦਾਂ ਰੱਖ ਦਿੱਤੀ ਆ। ਉਹ ਕਹਿੰਦੇ ਕਿ ਇਹਦੇ ਲਈ ਤੇ ਇੱਕ ਪਰਮਿਸ਼ਨ ਲੈਣੀ ਪੈਣੀ ਸੀ ਤੁਹਾਨੂੰ ਅਧਿਕਾਰੀਆਂ ਕੋਲ, ਤੁਸੀਂ ਉਹ ਨਹੀਂ ਲਈ, ਤੁਸੀਂ ਚੱਕ ਲਓ। ਸੋ ਉੱਥੇ ਬਹੁਤ ਜ਼ਿਆਦਾ ਇਸ ਮਸਲੇ ਨੂੰ ਲੈ ਕੇ ਖਿੱਚਾਤਾਣ ਹੋ ਗਈ ਆ। ਸਿਆਸੀ ਵਿਰੋਧੀ ਆ ਜਿਹੜੇ, ਉਹ ਵੀ ਰੱਸਾ ਖਿੱਚੀ ਬੈਠੇ ਆ। ਕੋਈ ਕਹਿੰਦਾ ਜੀ ਆਹ ਗ੍ਰੰਥ ਰੱਖੋ, ਕੋਈ ਕਹਿੰਦਾ ਜੀ ਆਹ ਗ੍ਰੰਥ ਰੱਖੋ। ਜਿਹੜਾ ਉੱਥੋਂ ਦਾ ਬਹੁਤਾ ਤਾਮਿਲ ਤਬਕਾ, ਉਹ ਕਹਿੰਦੇ ਜੀ ਜਿਹੜਾ ਸਾਡਾ ਗ੍ਰੰਥ ਆ, ਉੱਥੋਂ ਦਾ ਤਾਮਿਲਾਂ ਦਾ ਇੱਕ ਗ੍ਰੰਥ ਆ, ਉਹ ਕਹਿੰਦੇ ਸਾਡੇ ਗ੍ਰੰਥ ਨੂੰ, ਜਿਹਦਾ ਨਾਮ ਤਿਰੂਵਕੁਰਲ ਹੈ, ਉਹ ਕਹਿੰਦੇ ਤਿਰੂਵਕੁਰਲ ਨੂੰ ਇੱਥੇ ਰੱਖਿਆ ਜਾਵੇ। ਸੋ ਇਹ ਇਸ ਤਰ੍ਹਾਂ ਦੀ ਸਾਰੀ ਉੱਥੇ ਇੱਕ ਉਲਝਣ ਖੜੀ ਕਰ ਦਿੱਤੀ ਗਈ, ਜਿਹਦੇ ਵਿੱਚ ਜੋ ਉਸ ਮੂਰਤੀ ਦਾ ਮਕਸਦ ਸੀ, ਜੋ ਉਸ ਸ਼ਖਸ ਦੀ ਮਹਾਨਤਾ ਸੀ, ਉਹਦੇ ਤੇ ਜੇ ਗੱਲ ਕਰਨੀ ਸੀ, ਉਹਦੇ ਤੇ ਜੋ ਚਰਚਾ ਹੋਣੀ ਸੀ, ਉਹ ਸਾਰੀ ਤੇ ਇੱਕ ਪਾਸੇ ਰਹਿ ਗਈ। ਹੁਣ ਇਸ ਚੀਜ਼ ਨੂੰ ਲੈ ਕੇ ਖਿੱਚੋਤਾਣ ਹੋ ਗਈ ਆ। ਹੁਣ ਦੇਖੋ ਡਾਕਟਰ APJ ਅਬਦੁਲ ਕਲਾਮ ਸਨ ਜਿਹੜੇ, ਉਹ ਤੁਹਾਨੂੰ ਪਤਾ ਕਿ ਕਿਸ ਤਰ੍ਹਾਂ ਦੀ ਸੋਚ ਰੱਖਦੇ ਸੀ। ਜਿਸ ਦਿਨ ਉਹ ਰਾਸ਼ਟਰਪਤੀ ਭਵਨ ਤੋਂ ਵਿਦਾ ਹੋਏ ਤੇ ਕੁਛ ਵੀ ਨਹੀਂ ਸਨ ਲੈ ਕੇ ਗਏ। ਇੱਕ ਟਰੰਕ ਸੀਗਾ, 2 ਸੂਟ ਸੀਗੇ, ਬਸ ਏਦਾਂ ਆਏ ਤੇ ਏਦਾਂ ਚਲੇ ਗਏ। ਉਹਨਾਂ ਦੀ ਸਾਦਗੀ, ਉਹਨਾਂ ਦੇ ਵਿਚਾਰ, ਉਹਨਾਂ ਦੀ ਵਿਚਾਰਧਾਰਾ ਉਹ ਬਹੁਤ ਵਧੀਆ ਇੱਕ ਸੇਧ ਦੇਣ ਵਾਲੀ ਸੀਗੀ। ਪਰ ਹੋਇਆ ਕੀ ਆ
ਕਿ ਉਹਨਾਂ ਦੀ ਜਿਹੜੀ ਇਸ ਤਰ੍ਹਾਂ ਦੀ ਸ਼ਖਸੀਅਤ ਸੀਗੀ, ਉਹਨੂੰ ਇੱਕ ਧਿਰ ਨੇ ਜਾਂ ਕਹਿ ਲਈ ਇੱਕ ਖਾਸ ਏਜੰਡੇ ਦੇ ਤਹਿਤ ਉਸ ਸ਼ਖਸੀਅਤ ਨੂੰ ਬਹੁਤ ਹੱਦ ਤੱਕ ਵਿਵਾਦਤ ਬਣਾ ਦਿੱਤਾ ਗਿਆ ਧੱਕੇ ਨਾਲ ਹੀ। ਉੱਥੇ ਸ਼ਾਇਦ ਤੁਹਾਨੂੰ ਯਾਦ ਹੋਣਾ, ਇੱਕ ਵਾਰੀ APJ ਅਬਦੁਲ ਕਲਾਮ ਗ੍ਰੀਸ ਗਏ ਸਨ। ਗ੍ਰੀਸ ਦੀ ਸੰਸਦ ਦੇ ਵਿੱਚ ਉਹਨਾਂ ਨੇ ਭਾਸ਼ਣ ਦਿੱਤਾ ਸੀ। ਭਾਸ਼ਣ ਦੇ ਵਿੱਚ ਉਹਨਾਂ ਨੇ ਕੀ ਕਿਹਾ ਸੀ, ਮੈਨੂੰ ਅੱਜ ਵੀ ਇਨ ਬਿਨ ਉਹ ਸ਼ਬਦ ਯਾਦ ਆ। ਉਹਨਾਂ ਨੇ ਉੱਥੇ ਵੀ ਸ਼ਾਇਦ ਮੇਰੇ ਖਿਆਲ ਦੇ ਨਾਲ ਉਹੀ ਜਿਹੜਾ ਉਹਨਾਂ ਦਾ ਤਾਮਿਲਾਂ ਦਾ ਗ੍ਰੰਥ ਆ ਤਿਰੂਵਕੁਰਲ, ਉਹਦਾ ਹੀ ਇੱਕ ਉਹਨਾਂ ਨੇ ਉੱਥੇ ਬੋਲਿਆ ਸੀਗਾ ਬੋਲ। ਉਹ ਕਹਿੰਦੇ ਸੀਗੇ ਕਿ ਹਰ ਦੇਸ਼ ਮੇਰਾ ਦੇਸ਼ ਹੈ ਅਤੇ ਸਭ ਮੇਰੇ ਪਰਿਵਾਰ ਦੇ ਜੀ ਹਨ। ਇਹ ਵਾਕ ਉਸ ਧਾਰਮਿਕ ਗ੍ਰੰਥ ਦਾ ਸੀ, ਪਰ ਉਸ ਵਾਕ ਦੇ ਵਿੱਚ ਦੇਖੋ ਕਿੱਡਾ ਵੱਡਾ ਇੱਕ ਸੰਕਲਪ ਛੁਪਿਆ ਹੋਇਆ ਸੀ ਜੋ ਸਰਬ ਸਾਂਝਾ। ਉਹ ਕਹਿੰਦੇ ਜੀ ਹਰੇਕ ਦੇਸ਼ ਮੇਰਾ ਦੇਸ਼ ਹੈ ਅਤੇ ਸਭ ਮੇਰੇ ਪਰਿਵਾਰ ਦੇ ਜੀ ਹਨ। ਤਾਂ ਇੱਥੇ ਜਦੋਂ ਉਹ ਆਪਣੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਸੋਚ ਰੱਖਦੇ ਆ, ਸਾਰੀ ਦੁਨੀਆ ਦੇ ਵਿੱਚ ਜਾ ਕੇ ਇਸ ਤਰ੍ਹਾਂ ਦੀ ਸੋਚ ਰੱਖਦੇ ਆ, ਪਰ ਉੱਥੇ ਇੱਕ ਮੂਰਤੀ ਲਾ ਕੇ ਉਸ ਤੋਂ ਬਾਅਦ ਜੋ ਉਹਨਾਂ ਦਾ ਵਰਗੀਕਰਨ ਕਰ ਦਿੱਤਾ ਗਿਆ, ਮੇਰੇ ਖਿਆਲ ਦੇ ਨਾਲ APJ ਅਬਦੁਲ ਕਲਾਮ ਦੀ ਰੂਹ ਹੈ ਜਿਹੜੀ, ਉਹ ਇਸ ਰਫੜ ਨੂੰ ਦੇਖ ਕੇ ਕਰਲਾਉਂਦੀ ਜ਼ਰੂਰ ਹੋਏਗੀ ਕਿ ਮੈਂ ਤੇ ਸਾਰੀ ਦੁਨੀਆ ਨੂੰ ਆਪਣਾ ਟੱਬਰ ਮੰਨਦਾ ਸੀ, ਆਪਣੇ ਟੱਬਰ ਦੇ ਜੀ ਮੰਨਦਾ ਸੀ, ਪਰ ਮੇਰੇ ਟੱਬਰ ਦੇ ਜੀ ਜਿਹੜੇ ਆਪਣੇ ਘਰ ਦੇ ਜੀ ਆ, ਉਹਨਾਂ ਨੇ ਮੈਨੂੰ ਵੰਡਣਾ ਸ਼ੁਰੂ ਕਰ ਦਿੱਤਾ। ਸੋ ਇਸ ਵਰਗੀਕਰਨ ਦੀ ਖਾਸ ਤਬਕਾ ਆਲੋਚਨਾ ਵੀ ਕਰਦਾ ਪਿਆ, ਪਰ ਜੋ ਕੀਤਾ ਗਿਆ, ਜਿਨ੍ਹਾਂ ਨੇ ਪਹਿਲ ਕੀਤੀ ਗਈ ਆ, ਉਹਨਾਂ ਦੇ ਵੱਲੋਂ ਇਸ ਤਰ੍ਹਾਂ ਦੀ ਪਹਿਲ ਹੈ ਜਿਹੜੀ ਉਹ ਨਸੀਬੀਜਨਕ ਆ, ਕਿਉਂਕਿ ਇਹ ਜਿਹੜੇ APJ ਅਬਦੁਲ ਕਲਾਮ ਸਨ, ਇਸ ਤਰੀਕੇ ਦੇ ਜਿਹੜੇ ਵਿਅਕਤੀ ਹੁੰਦੇ ਆ ਉਹ ਸਾਰਿਆਂ ਦੇ ਸਾਂਝੇ ਹੁੰਦੇ ਆ, ਪਰ ਇਹਨਾਂ ਨੇ ਅਬਦੁਲ ਕਲਾਮ ਨੂੰ ਵੀ ਵੰਡ ਦਿੱਤਾ। ਪਰ ਅਫਸੋਸ ਦੀ ਗੱਲ ਆ ਕਿ ਉਸ ਵੰਡ ਦੇ ਵਿੱਚ ਜਿਹੜਾ ਇੱਕ ਰੋਲ ਉੱਥੋਂ ਦੀ ਲੋਕਲ ਲੀਡਰਸ਼ਿਪ ਨਿਭਾ ਰਹੀ ਹੈ, ਉਹ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਕੋਈ ਚੰਗਾ ਕੰਮ ਕੀਤਾ। ਉਹ ਵੀ ਅੱਗੋਂ ਇਸ ਮੁੱਦੇ ਨੂੰ ਬਹੁਤ ਵੱਡੇ ਪੱਧਰ ਤੇ ਉਭਾਰਦੇ ਪਏ ਆ। ਜੀ 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 ਅਤੇ ਮਿੰਟੂ ਗੁਰਸਰੇ ਜੀ, ਅਗਲੀ ਆਪਾਂ ਖਬਰ ਉਸ ਦੇ ਵੱਲ ਵੱਧਦੇ ਹਾਂ। ਕੇਂਦਰ ਨੇ ਮੰਨਿਆ ਵੀ ਕੇਂਦਰੀ ਯੂਨੀਵਰਸਿਟੀਆਂ ਦੇ ਵਿੱਚ 1/3 ਅਧਿਆਪਕਾਂ ਦੀ ਕਮੀ ਆ। ਬਹੁਤ ਵੱਡੀ ਗਿਣਤੀ ਹੈ ਜੀ। ਵੈਸੇ ਅੱਜ ਜੇ ਸੰਸਦ ਦੇ ਵਿੱਚ ਆਪਾਂ ਜੋ ਇਹਨਾਂ ਦਾ ਜਵਾਬ ਦਿੱਤਾ ਉਹਨੂੰ ਪੜਚੋਲੀਏ ਤਾਂ ਜਿਹੜਾ ਸਾਡਾ ਮਨੁੱਖੀ ਸਰੋਤ ਵਿਕਾਸ ਰਾਜ ਮੰਤਰੀ ਮਹਿੰਦਰ ਨਾਥ ਪਾਂਡੇ, ਉਹਨੇ ਇਹ ਗੱਲ ਕਹੀ ਹੈ ਕਿ ਕੁੱਲ ਜਿਹੜੀਆਂ ਸਾਡੀਆਂ ਸੈਂਟਰਲ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ 17,106 ਅਸਾਮੀ ਅਧਿਆਪਕਾਂ ਦੀ, ਜਿਹਦੇ ਚੋਂ 5,997 ਲਗਭਗ 1/3 ਯਾਨੀ ਜੇ ਲਾਈਏ ਆਪਾਂ 17,000 ਦੇ ਵਿੱਚੋਂ 6,000 ਅਸਾਮੀ ਹੈ ਜਿਹੜੀ ਉਹ ਖਾਲੀ ਹੈ ਟੀਚਰਾਂ ਦੀ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਯੂਨੀਵਰਸਿਟੀਆਂ ਦਾ ਇਹ ਹਾਲ ਆ ਤੇ ਫਿਰ ਕਾਲਜਾਂ ਦਾ, ਸਰਕਾਰੀ ਕਾਲਜਾਂ ਦਾ ਇੱਥੇ ਕੀ ਹਾਲ ਹੁੰਦਾ ਉਹ। ਇਹ ਇਹਨਾਂ ਦਾ ਆਪਣਾ ਅੰਕੜਾ ਹੈ। ਔਰ ਨਾਲ ਇਹਨਾਂ ਨੇ ਇਹ ਵੀ ਗੱਲ ਉੱਥੇ ਜ਼ਰੂਰ ਕਹੀ ਹੈ ਲੋਕ ਸਭਾ ਦੇ ਵਿੱਚ, ਅਸੈਂਬਲੀ ਦੇ ਵਿੱਚ, ਕਿ ਅਸੀਂ ਇਹਨਾਂ ਖਾਲੀ ਅਸਾਮੀਆਂ ਨੂੰ ਭਰਨ ਦੀ ਕੋਸ਼ਿਸ਼ ਕਰਦੇ ਪਏ ਜਦੋਂ ਜਦ ਸਾਡੀ ਜਾਰੀ ਹੈ, ਪਰ ਕੋਈ ਟਾਈਮ ਨਹੀਂ ਹੈ, ਕੋਈ ਡੈਡਲਾਈਨ ਨਹੀਂ ਹੈ, ਕੋਈ ਸੀਮਾ ਤੈਅ ਨਹੀਂ ਇਹਨਾਂ ਨੇ ਕੀਤੀ ਕਿ ਅਸੀਂ ਕਦੋਂ ਤੱਕ ਇਹ ਸਾਰੀਆਂ ਅਸਾਮੀਆਂ ਭਰ ਦੇਵਾਂਗੇ। ਪਰ ਜਦੋਂ ਤੱਕ ਇਹ ਭਰਨਗੇ ਉਦੋਂ ਤੱਕ ਨੁਕਸਾਨ ਹੈ ਜਿਹੜਾ ਉਹ ਜਿੰਨਾ ਹੋਇਆ ਹੋਊਗਾ ਉਹਦੇ ਲਈ ਕੌਣ ਜ਼ਿੰਮੇਵਾਰ ਆ, ਇਸ ਬਾਰੇ ਕੋਈ ਵੀ ਬੰਦਾ ਜਿਹੜਾ ਉਹ ਗੱਲ ਕਰਨ ਨੂੰ ਤਿਆਰ ਨਹੀਂ, ਉਹ ਗਰੰਟੀ ਚੁੱਕਣ ਨੂੰ ਤਿਆਰ ਨਹੀਂ। ਹੁਣ ਦੇਖੋ ਰਾਜਕਰਮਵੀਰ ਸਿੰਘ ਜੀ, ਇੱਥੇ ਸਮੱਸਿਆ ਜਿਹੜੀ ਉਹ ਇਕੱਲੀ ਯੂਨੀਵਰਸਿਟੀਆਂ ਤੱਕ ਸੀਮਤ ਨਹੀਂ ਹੈ। ਪੂਰੇ ਭਾਰਤ ਦੇ ਵਿੱਚ 60 ਲੱਖ ਟੀਚਰਾਂ ਦੀਆਂ ਅਸਾਮੀਆਂ, 60 ਲੱਖ, ਜਿਹਦੇ ਚੋਂ 10 ਲੱਖ ਸ਼ਾਰਟ ਨੇ, ਸਿੱਧੀਆਂ 10 ਲੱਖ ਸ਼ਾਰਟ ਨੇ, ਔਰ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਹੈ ਜਿਹੜੀਆਂ ਉਹ ਪ੍ਰਾਇਮਰੀ ਸਕੂਲਾਂ ਦੀਆਂ ਅਸਾਮੀਆਂ ਸ਼ਾਰਟ ਨੇ। ਕਿੰਨੀਆਂ? 9 ਲੱਖ। ਮਿਡਲ ਸਕੂਲਾਂ ਦੀਆਂ ਕਿੰਨੀਆਂ ਨੇ? 1 ਲੱਖ। ਪ੍ਰਾਇਮਰੀ ਤੇ ਮਿਡਲ ਸਕੂਲਾਂ ਦਾ ਜਿਹੜਾ ਫਿਗਰ ਹੈ ਉਹ ਹੀ 10 ਲੱਖ ਬਣਦਾ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਕਿੰਨੇ ਕੁ ਜ਼ਿਆਦਾ ਸੰਜੀਦਾ ਨੇ ਸਾਡੇ ਇੱਥੋਂ ਦੇ ਹਾਕਮ। ਸਾਡੇ ਦੇਸ਼ ਦੀ ਜਿਹੜੀ GDP ਆ, GDP ਦਾ ਇਸ ਸਮੇਂ ਜਿਹੜਾ ਸਿੱਖਿਆ ਦਾ ਬਜਟ ਦਾ ਹਿੱਸਾ ਹੈ ਉਹ ਮਹਿਜ਼ 3.3% ਹੈ, ਜਦਕਿ ਇੱਥੇ ਸਾਡੀਆਂ ਜਿੰਨੀਆਂ ਕਮੇਟੀਆਂ ਬਣੀਆਂ, ਜੇ ਆਪਾਂ ਆਜ਼ਾਦੀ ਤੋਂ ਬਾਅਦ ਦੀ ਗੱਲ ਲਾ ਲਈਏ, ਉਦੋਂ ਜਿਹੜੀ ਪਹਿਲੀ ਕਮੇਟੀ ਬਣੀ ਆ ਉਹਨਾਂ ਨੇ ਤਾਂ ਕਿਹਾ ਸੀਗਾ, ਕਿਉਂਕਿ ਉਦੋਂ GDP ਵਾਲਾ ਫਾਰਮੂਲਾ ਨਹੀਂ ਸੀ ਹੁੰਦਾ, ਉਹਨਾਂ ਨੇ ਸਿੱਧਾ ਸਾਦਾ ਕਿਹਾ ਸੀਗਾ ਕਿ ਭਾਈ 10% ਹੈ ਜਿਹੜੀ
ਸਾਡੇ ਦੇਸ਼ ਦੀ ਜੋ ਵੀ ਬਰਕਤ ਹੈ, ਜੋ ਵੀ ਕਮਾਈ ਹੈ, ਜੋ ਵੀ ਮਾਲੀ ਹੈ, ਉਹਦਾ 10% ਹੈ ਜਿਹੜਾ ਸਿੱਖਿਆ ਦੇ ਖੇਤਰ 'ਚ ਜਾਣਾ ਚਾਹੀਦਾ। ਫਿਰ ਕੋਠਾਰੀ ਕਮੇਟੀ ਬਣੀ 1966 ਦੇ ਵਿੱਚ। ਉਹਨਾਂ ਨੇ ਕਿਉਂਕਿ ਉਦੋਂ GDP ਆ ਚੁੱਕੀ ਸੀ, GDP ਦਾ ਮਾਪਦੰਡ ਆ ਚੁੱਕਾ ਸੀ। ਉਹਨਾਂ ਨੇ ਕਿਹਾ ਸੀਗਾ ਕਿ 6% ਘੱਟੋ ਘੱਟ GDP ਦਾ ਹਿੱਸਾ ਜਿਹੜਾ ਉਹ ਸਿੱਖਿਆ ਨੂੰ ਜਾਣਾ ਚਾਹੀਦਾ। ਫਿਰ ਬਾਅਦ ਦੇ ਵਿੱਚ 1996 'ਚ ਇਹਨਾਂ ਨੇ ਸਕਿਆ ਕਮੇਟੀ ਇੱਕ ਬਣਾਈ ਸੀਗੀ, ਉਹਨੇ ਵੀ ਇਹੋ ਕਿਹਾ ਸੀਗਾ ਕਿ 6% ਮਿਨੀਮਮ GDP ਦਾ ਜਿਹੜਾ ਐਜੂਕੇਸ਼ਨ ਤੇ ਖਰਚ ਕਰਨਾ ਚਾਹੀਦਾ। ਔਰ ਸੰਸਾਰ ਪੱਧਰ ਦੇ ਵਿੱਚ ਵੀ ਦੇਖੀਏ ਜੇ ਅਸੀਂ ਕਿ ਇਹ ਸੰਸਾਰਕ ਪੱਧਰ ਤੇ ਜਿਹੜਾ ਅੰਕੜਾ GDP ਦਾ ਉਹ ਲਗਭਗ 5% ਹੈ। ਤਾਂ ਜਿਹੜਾ ਸੰਸਾਰਕ ਪੱਧਰ ਦਾ ਅੰਕੜਾ ਹੈ ਉਹਦੇ ਤੋਂ ਵੀ ਅਸੀਂ ਕਿਤੇ ਪਿੱਛੇ ਫਿਰਦੇ ਹਾਂ। 6% ਤੇ ਬਹੁਤ ਦੂਰ ਦੀ ਗੱਲ ਆ। ਸੋ ਇਹ ਸਾਡੀ ਇੱਥੋਂ ਦੀ ਇੱਕ ਬਹੁਤ ਵੱਡੀ ਤਰਾਸਦੀ ਹੈ ਕਿ ਸਿੱਖਿਆ ਦੇ ਖੇਤਰ ਦੇ ਵਿੱਚ ਅੱਜ ਦੇ ਦੌਰ ਦੇ ਵਿੱਚ ਆ ਕੇ ਵੀ ਅਸੀਂ ਬਹੁਤਾ ਜ਼ਿਆਦਾ ਉਤਸ਼ਾਹਜਨਕ ਵਾਧਾ ਨਹੀਂ ਕਰ ਪਾ ਰਹੇ। ਇਹ ਸਾਡੀ ਇੱਕ ਮੁੱਖ ਸਮੱਸਿਆ। ਪਰ ਇਸ ਸਮੱਸਿਆ ਦਾ ਹੱਲ ਹੈ ਜਿਹੜਾ ਉਹ ਸਮਾਜ ਕੋਲ ਘੱਟ ਹੈ, ਸਰਕਾਰ ਕੋਲ ਜ਼ਿਆਦਾ। ਸਰਕਾਰ ਨੇ ਸਾਰਾ ਕੁਝ ਕਰਨਾ, ਪਰ ਸਰਕਾਰ ਪਤਾ ਨਹੀਂ ਕਿਉਂ ਇਸ ਪਾਸੇ ਧਿਆਨ ਨਹੀਂ ਦਿੰਦੀ। ਸ਼ਾਇਦ ਇਸ ਕਰਕੇ ਕਿ ਜੇ ਇਹ ਲੋਕ ਪੜ੍ਹ ਗਏ ਤੇ ਫਿਰ ਹੋ ਸਕਦਾ ਕੱਲ ਨੂੰ ਸਾਨੂੰ ਪੜ੍ਹਨੇ ਪਾ ਦੇਣ। ਜੀ ਜੀ, ਅਗਲੀ ਵਾਰ ਅਗਲੀ ਜਿਹੜੀ ਆਪਾਂ ਖਬਰ ਉਸ ਦੇ ਵੱਲ ਜੇ ਨਜ਼ਰ ਮਾਰੀਏ ਮਿੰਟੂ ਜੀ, ਵੀ ਪਹਿਲੀ ਵਾਰ ਜਿਹੜਾ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਪਾਠੀ ਸਿੰਘਾਂ ਨੇ ਪ੍ਰਦਰਸ਼ਨ ਕੀਤਾ। ਦੇਖੋ ਰਾਜ ਕਰਮਜੀਤ ਸਿੰਘ ਜੀ, ਇਹ ਜਿਹੜੇ ਪਾਠੀ ਸਿੰਘ ਆ ਨਾ, ਇਹ ਵਾਹਵਾ ਦਿਨਾਂ ਤੋਂ ਅੰਦਰੇ ਅੰਦਰ ਉਬਲਦੇ ਪਏ ਸਨ, ਕੁੜਦੇ ਪਏ ਸਨ ਜੀ। ਇਹਨਾਂ ਦੇ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਅਖੀਰ ਫਿਰ ਉਹੀ ਹੋ ਗਿਆ ਜਿਹਦਾ ਮੇਰੇ ਖਿਆਲ ਦੇ ਨਾਲ ਇੱਕਾ ਦੁੱਕਾ ਲੋਕਾਂ ਨੂੰ ਕਿਆਫਾ ਹੋਊਗਾ। ਬਹੁਤੇ ਲੋਕਾਂ ਨੂੰ ਅੰਦਾਜ਼ਾ ਨਹੀਂ ਸੀਗਾ ਕਿ ਪਾਠੀ ਸਿੰਘ ਇੱਥੋਂ ਤੱਕ ਚਲੇ ਜਾਣਗੇ। ਔਰ ਉਹਨਾਂ ਨੇ ਟਾਈਮ ਕਦੋਂ ਦਾ ਚੁਣਿਆ? ਟਾਈਮ ਉਦੋਂ ਦਾ ਚੁਣਿਆ ਜਦੋਂ ਸੁਖਬੀਰ ਸਿੰਘ ਬਾਦਲ ਉੱਥੇ ਮੌਜੂਦ ਸੀ। ਸੁਖਬੀਰ ਸਿੰਘ ਬਾਦਲ ਨੇ ਅੱਜ ਅਖੰਡ ਪਾਠ ਪ੍ਰਾਰੰਭ ਕਰਵਾਉਣਾ ਸੀ ਉੱਥੇ ਜੀ। ਜਿਵੇਂ ਹੀ ਇਹ ਗਿਆ, ਉਹ ਪਹਿਲਾਂ ਹੀ ਸ਼ਾਇਦ ਇਸ ਗੱਲ ਤੋਂ ਜਾਣੂ ਸਨ ਕਿ ਸੁਖਬੀਰ ਸਿੰਘ ਬਾਦਲ ਤੇ ਉਹਦੇ ਟੱਬਰ ਨੇ ਇੱਥੇ ਆਉਣਾ, ਅਸੀਂ ਉਹਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਾਂਗੇ। ਹਾਲਾਂਕਿ ਸੁਖਬੀਰ ਸਿੰਘ ਬਾਦਲ ਤੇ ਕਹਿੰਦਾ ਕਿ ਮੈਂ ਧਾਰਮਿਕ ਮਸਲਿਆਂ ਤੋਂ ਦੂਰ ਰਹਿਣਾ, ਪਰ ਪਾਰਟੀ ਸਿੰਘਾਂ ਨੇ ਜੋ ਟਾਈਮ ਚੁਣਿਆ ਉਸ ਬਹੁਤ ਸਾਰੀ ਕਹਾਣੀ ਹੈ ਜਿਹੜੀ ਪਰਦੇ ਦੀ ਪਿੱਛੇ ਦੀ ਉਹ ਬਿਆਨ ਕਰ ਦਿੰਦਾ। ਸੋ ਉਹਨਾਂ ਨੇ ਕੀ ਕੀਤਾ ਕਿ ਜਦੋਂ ਇਹ ਆਏ ਆ ਦੋਵੇਂ ਜੀ, ਉਸ ਸਮੇਂ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਔਰ ਦੱਸ ਦਿੱਤੇ ਹੈ ਕਿ ਨਾਅਰੇਬਾਜ਼ੀ ਵੀ ਕੀਤੀ ਗਈ ਆ ਅਕਾਲ ਤਖਤ ਦੇ ਸਾਹਮਣੇ। ਪਰਿਕਰਮਾ ਦੇ ਵਿੱਚ ਵੀ ਉਹਨਾਂ ਨੇ ਨਾਅਰੇ ਲਾਏ ਆ। ਇਹ ਤੋਂ ਸੁਖਬੀਰ ਸਿੰਘ ਬਾਦਲ ਤੇ ਥੋੜਾ ਘੱਟ ਚਿੜਿਆ, ਪਰ ਇਹਦੀ ਧਰਮ ਪਤਨੀ ਹੈ ਜਿਹੜੀ ਬੀਬਾ ਹਰਸਿਮਰਤ ਕੌਰ ਬਾਦਲ, ਉਹ ਕਾਫੀ ਚਿੜੀ। ਉਹਨੇ ਆਖਿਆ ਜੇ ਯੂਨੀਅਨਾਂ ਬਣਾ ਕੇ ਇਸ ਤਰ੍ਹਾਂ ਇਹ ਗੁਰੂ ਘਰਾਂ ਦੇ ਵਿੱਚ ਧਰਨੇ ਲਾਉਣ ਲੱਗ ਪੈਣਗੇ ਤੇ ਫਿਰ ਗੁਰੂ ਘਰ ਤੇ ਬਾਹਰਲੀ ਦੁਨਿਆਵੀ ਜਿਹੜੀ ਜਦੋਜਹਿਦ ਉਹਦੇ ਚ ਕੀ ਫਰਕ ਰਹਿ ਜਾਊਗਾ। ਦੂਜੇ ਪਾਸੇ ਜਿਹੜੇ ਪਾਠੀ ਸਿੰਘ ਆ ਉਹ ਆਪਣੀਆਂ ਮਜਬੂਰੀਆਂ, ਆਪਣੀਆਂ ਮੰਗਾਂ ਗਿਣਾ ਰਹੇ। ਉਹ ਕਹਿੰਦੇ ਕਿ ਸਾਡੇ ਕੋਲ ਕੋਈ ਇਹਨਾਂ ਨੇ ਰਸਤਾ ਹੀ ਨਹੀਂ ਛੱਡਿਆ, ਅਸੀਂ ਹੁਣ ਕਿੱਧਰ ਨੂੰ ਜਾਈਏ ਦੱਸੋ ਜੀ। ਉਹ ਕਹਿੰਦੇ ਕਿ ਤੰਗ ਆਮਦ ਜੰਗ ਆਮਦ, ਸਾਡੇ ਕੋਲ ਹੋਰ ਕੋਈ ਹੀਲਾ ਹੀ ਹੈ ਨਹੀਂ, ਹਰਖ ਦੇ ਮਾਰੇ ਅਸੀਂ ਨਰਕ ਨੂੰ ਜਾ ਰਹੇ ਹਾਂ। ਹੁਣ ਦੇਖੋ ਉਹਨਾਂ ਦੀਆਂ ਮੰਗਾਂ ਕੀ ਆ। ਉਹਨਾਂ ਦੀਆਂ ਮੰਗਾਂ ਇਹ ਆ ਕਿ ਇੱਕ ਤੇ ਜਿਹੜੀ ਸਾਡੀ ਜਿਹੜੀ ਰੋਲ ਹੈ, ਜਿਹਨੂੰ ਆਪਾਂ ਕਹਿੰਦੇ ਨੇ ਰੋਲ ਲਾਉਂਦੇ ਆ ਪਾਠੀ, ਕਿ ਉਹਦੀ ਭੇਟਾ ਹੈ ਜਿਹੜੀ ਉਹ ਅਖੰਡ ਪਾਠ ਸਾਹਿਬ ਦੀ ਹੈ ਜਿਹੜੀ ਉਹ 600 ਤੋਂ ਵਧਾ ਕੇ 1000 ਤੱਕ ਕੀਤੀ ਜਾਵੇ। ਦੂਸਰੀ ਮੰਗ ਉਹਨਾਂ ਦੀ ਹੈ ਕਿ ਜਿੱਦਾਂ ਦੂਸਰੇ ਮੁਲਾਜ਼ਮ ਵਾਧਾ ਲੈਂਦੇ ਆ ਹਰੇਕ ਸਾਲ, ਹਰੇਕ ਬਜਟ ਤੋਂ ਬਾਅਦ ਉਹਨਾਂ ਦੀ ਤਨਖਾਹ 'ਚ ਕੁਛ ਨਾ ਕੁਛ ਵਾਧਾ ਦਰਜ ਕੀਤਾ ਜਾਂਦਾ। ਉਹ ਕਹਿੰਦੇ ਕਿ ਸਾਡੇ ਮਿਹਨਤਾਨੇ ਵਿੱਚ ਵੀ, ਸਾਡੀ ਭੇਟਾ ਦੇ ਵਿੱਚ ਵੀ, ਸਾਡੀ ਉਜਰਤ ਦੇ ਵਿੱਚ ਵੀ ਵਾਧਾ ਕੀਤਾ ਜਾਵੇ। ਅਸੀਂ ਇਹ ਨਹੀਂ ਕਹਿੰਦੇ ਕਿ ਸਾਨੂੰ ਦੁੱਗਣਾ ਤਿੱਗਣਾ ਹਰੇਕ ਸਾਲ ਦਿੱਤੀ ਜਾਓ। ਉਹ ਕਹਿੰਦੇ ਕਿ 10, 20, 50 ਸਾਡੇ ਇਸ ਮਿਹਨਤਾਨੇ ਵਿੱਚ, ਸਾਡੀ ਇਸ ਭੇਟਾ ਦੇ ਵਿੱਚ ਵੀ ਵਾਧਾ ਹੋਣਾ ਚਾਹੀਦਾ। ਤੀਜੀ ਗੱਲ ਉਹ ਕਹਿੰਦੇ ਆ ਕਿ ਦੇਖੋ ਸਾਡੇ ਬੱਚੇ ਆ ਛੋਟੇ ਛੋਟੇ, ਇੱਕ ਤੇ ਸਾਨੂੰ ਸਾਡੀ ਹੈਲਥ ਇੰਸ਼ੋਰੈਂਸ ਚਾਹੀਦੀ ਹੈ। ਜਿੱਦਾਂ ਹਸਪਤਾਲ ਆ ਕਮੇਟੀ ਦੇ, ਉਹਦੇ ਵਿੱਚ ਇਲਾਜ ਦੀ ਸਹੂਲਤ ਸਾਨੂੰ ਦਿੱਤੀ ਜਾਵੇ ਜਿੱਦਾਂ ਦੂਸਰੇ ਮੁਲਾਜ਼ਮ ਲੈਂਦੇ ਆ। ਦੂਜੀ ਗੱਲ ਉਹ ਕਹਿੰਦੇ ਕਿ ਸਾਡੇ ਬੱਚਿਆਂ ਨੂੰ ਕਮੇਟੀ ਦੇ ਸੰਸਥਾਨਾਂ 'ਚ ਪੜ੍ਹਨ ਦਾ ਮੌਕਾ ਦਿੱਤਾ ਜਾਵੇ। ਹੁਣ ਰਾਜ ਕਰਮਵੀਰ ਸਿੰਘ ਜੀ ਦੇਖੋ, ਇਹ ਗੱਲ ਤੇ ਠੀਕ ਆ ਕਿ ਉਹਨਾਂ ਨੇ ਜਿਹੜਾ ਪ੍ਰਦਰਸ਼ਨ ਕਰਨ ਦਾ ਸਥਾਨ ਚੁਣਿਆ ਉਹਦੇ ਤੇ 100 ਸਵਾਲ ਕੀਤੇ ਜਾ ਸਕਦੇ ਆ। ਬਹੁਤ ਵੱਡੀ ਬਹਿਸ ਹੋ ਸਕਦੀ ਹੈ ਕਿ ਕੀ ਉਹਨਾਂ ਦਾ ਇਸ ਤਰ੍ਹਾਂ ਉੱਥੇ ਕਰਨਾ ਵਾਜਬ ਸੀ ਜਾਂ ਗੈਰ ਵਾਜਬ ਸੀ।
ਉਹਦੇ ਤੇ ਇੱਕ ਅਲੱਗ ਡਿਬੇਟ ਹੋ ਸਕਦੀ ਹੈ, ਅਲੱਗ ਉਹਦੇ ਤੇ ਚਰਚਾ ਹੋ ਸਕਦੀ ਹੈ। ਪਰ ਸਭ ਤੋਂ ਅਹਿਮ ਗੱਲ ਇਹ ਆ ਕਿ ਜਦੋਂ ਕਮੇਟੀ ਨੂੰ ਪਤਾ ਸੀ, ਕਿਉਂਕਿ ਉਹਨਾਂ ਨੇ 10-15 ਦਿਨ ਪਹਿਲਾਂ ਹੀ ਅਲਟੀਮੇਟਮ ਦੇ ਛੱਡਿਆ ਸੀ ਇਹਨਾਂ ਨੂੰ ਕਿ ਜੇ ਤੁਸੀਂ ਸਾਡੀਆਂ ਮੰਗਾਂ ਤੇ ਵਿਚਾਰ ਨਾ ਕੀਤਾ ਤੇ ਫਿਰ ਅਸੀਂ ਕੁਝ ਹੋਰ ਕਰਨ ਲਈ ਵਿਚਾਰ ਜ਼ਰੂਰ ਕਰਾਂਗੇ। ਕਮੇਟੀ ਦੀ ਇਹ ਨਾ ਅਹਿਲੀਅਤ ਕਹੀ ਜਾ ਸਕਦੀ ਹੈ ਕਿ ਇਹਨਾਂ ਨੇ ਅਲਟੀਮੇਟਮ ਦਿੱਤੇ ਹੋਣ ਦੇ ਬਾਵਜੂਦ ਉਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਇਹ ਇਹਨਾਂ ਦੀ ਨਾਕਾਮੀ ਹੈ, ਇਹਨਾਂ ਦੀ ਨਲਾਇਕੀ ਹੈ। ਗੱਲ ਕਰਕੇ ਕੋਈ ਵਿਚਲਾ ਰਸਤਾ ਕੱਢ ਲੈਣਾ ਚਾਹੀਦਾ ਸੀਗਾ। ਹੁਣ ਵੀ ਰਸਤਾ ਜਿਹੜਾ ਉਹ ਕੱਢ ਲੈਣਾ ਚਾਹੀਦਾ। ਕਿਉਂ? ਕਿਉਂਕਿ ਦੇਖੋ, ਜਿਹੜੇ ਪਾਠੀ ਸਿੰਘ ਆ, ਉਹ ਪਾਠੀ ਸਿੰਘ ਇਸ ਸਮੇਂ ਜੋ ਮੰਗਾਂ ਰੱਖਦੇ ਪਏ ਉਹ ਸਮੇਂ ਦੇ ਅਨੁਸਾਰ ਗਲਤ ਨਹੀਂ ਹੈ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੱਕ ਪਾਠੀ ਸਿੰਘ ਆ, ਆਮ ਸਾਡੇ ਪਿੰਡਾਂ 'ਚ ਹੀ ਦੇਖ ਲਓ, ਜਿਹੜੀ ਗੁਰਦੁਆਰਾ ਦੀ ਇਮਾਰਤ ਸਾਜ਼ੀ ਕੀਤੀ ਜਾਂਦੀ ਹੈ ਉਹਦੇ ਤੇ ਬਹੁਤ ਸਾਰਾ ਪੈਸਾ ਲਾ ਦਿੱਤਾ ਜਾਂਦਾ। ਜਦੋਂ ਗ੍ਰੰਥੀ ਸਿੰਘ ਰੱਖਿਆ ਜਾਂਦਾ ਉਹਦੇ ਨਾਲ ਤਨਖਾਹ ਜਿਹੜੀ ਨਾਪ ਤੋਲ ਕੇ ਦਿੱਤੀ ਜਾਂਦੀ ਕਿ ਤੈਨੂੰ 5000 ਦੇਵਾਂਗੇ, 6000 ਦੇਵਾਂਗੇ, ਘੱਟ ਕਰ ਲਾ ਥੋੜੇ ਜਿਹੇ। ਇੱਥੋਂ ਤੱਕ ਕਿ ਜੇ ਉਹ ਕਹਿ ਦੇਵੇ ਕਿ ਮੈਨੂੰ ਇਨਵਰਟਰ ਲੈ ਦਿਓ, ਬੱਚਾ ਮੇਰਾ ਜਿਹੜਾ ਉਹ ਗਰਮੀ 'ਚ ਸੌਂਦਾ ਨਹੀਂ, ਲਾਈਟ ਚਲੇ ਜਾਂਦੀ ਹੈ, ਉਹ ਵੱਧ ਤੋਂ ਵੱਧ ਇੱਥੋਂ ਤੱਕ ਸਹੂਲਤ ਦੇ ਸਕਦੇ ਆ। ਜ਼ਿਆਦਾਤਰ ਕਮੇਟੀ ਵਾਲੇ ਕਹਿ ਦਿੰਦੇ ਆ ਕਿ ਤੂੰ ਏਦਾਂ ਕਰ, ਕਿਸ਼ਤਾਂ ਤੇ ਲੈ ਆ, ਅਸੀਂ ਤੈਨੂੰ ਦਵਾ ਦਿੰਦੇ ਹਾਂ, ਜੇ ਕੋਈ ਨਹੀਂ ਦਿੰਦਾ ਤੇ ਕਿਸ਼ਤਾਂ ਤੂੰ ਆਪ ਭਰੀ ਚੱਲ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਉਹਨਾਂ ਦੀਆਂ ਇਕੱਲੀਆਂ ਪਿੰਡਾਂ 'ਚ ਹੀ ਨਹੀਂ, ਵੱਡੇ ਗੁਰਦੁਆਰੇ ਜਿੱਦਾਂ ਦਰਬਾਰ ਸਾਹਿਬ ਆ, ਉੱਥੇ ਵੀ ਉਹਨਾਂ ਦੀਆਂ ਅਨੇਕਾਂ ਸਮੱਸਿਆਵਾਂ ਨੇ। ਕਿਉਂਕਿ ਮਹਿੰਗਾਈ ਦਾ ਯੁੱਗ ਹੈ, ਮਹਿੰਗਾਈ ਦਾ ਦੌਰ ਆ, ਬਹੁਤ ਸਾਰੀਆਂ ਗਰਜਾਂ, ਬਹੁਤ ਸਾਰੀਆਂ ਲੋੜਾਂ ਜਿਹੜੀਆਂ ਉਹ ਉਹਨਾਂ ਦੀ ਇਸ ਭੇਟਾ ਤੋਂ ਉੱਤੇ ਚਲੇ ਜਾਂਦੀਆਂ। ਇਹ ਸੋਚਣਾ ਪਵੇਗਾ, ਵਿਚਾਰਨਾ ਪਵੇਗਾ, ਕਿਉਂਕਿ ਜਿਹੜੇ ਉੱਥੇ ਦਰਬਾਰ ਸਾਹਿਬ ਦੇ ਵਿੱਚ ਡਿਊਟੀ ਦਿੰਦੇ ਨੇ ਗ੍ਰੰਥੀ ਸਿੰਘ, ਉਹ ਬਹੁਤ ਨੇਮਬੱਧ ਡਿਊਟੀ ਹੈ, ਬਹੁਤ ਸਖਤ ਡਿਊਟੀ ਹੈ, ਬਹੁਤ ਹਾਰਡ ਡਿਊਟੀ ਹੈ। ਤਾਂ ਉਹਨਾਂ ਦਾ ਜਿਹੜਾ ਜੀਵਨ ਬਸਰ ਕਰਨ ਦਾ ਜਿਹੜਾ ਪੱਧਰ ਆ, ਉਸ ਪੱਧਰ ਦਾ ਵੀ ਖਿਆਲ ਰੱਖਣਾ ਚਾਹੀਦਾ। ਕਮੇਟੀ ਦਾ ਫਰਜ਼ ਬਣਦਾ, ਮੁੱਢਲਾ ਫਰਜ਼ ਬਣਦਾ। ਸੋ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਆ, ਪਰ ਉਹਨਾਂ ਨੂੰ ਵੀ ਇਹ ਧਿਆਨ ਰੱਖਣ ਦੀ ਜ਼ਰੂਰਤ ਆ ਕਿ ਜਿਸ ਤਰ੍ਹਾਂ ਦਾ ਉਹਨਾਂ ਨੇ ਅੱਜ ਸਥਾਨ ਚੁਣਿਆ, ਕਿ ਉਹਨਾਂ ਦੀ ਸਥਾਨ ਚੋਣ ਸਹੀ ਸੀਗੀ, ਉਹ ਉਹਨਾਂ ਨੂੰ ਵੀ ਸੋਚਣਾ ਚਾਹੀਦਾ। ਦੂਜੀ ਗੱਲ ਆ ਕਿ ਜੋ ਬਾਦਲ ਸਾਹਿਬ ਦਾ ਅੱਜ ਅਖੰਡ ਪਾਠ ਪ੍ਰਾਰੰਭ ਹੋਣਾ ਸੀ, ਉਹ ਪਹਿਲਾਂ ਤੇ ਇਹਨਾਂ ਨੇ ਜਵਾਬ ਦੇ ਦਿੱਤਾ। ਜਿਹੜੇ ਪਾਠੀ ਸਿੰਘ ਰੋਸ ਪ੍ਰਦਰਸ਼ਨ ਤੇ ਸਨ, ਹੜਤਾਲ ਤੇ ਸਨ, ਪਰ ਅਕਾਲ ਤਖਤ ਦੇ ਜਿਹੜੇ ਪਾਠੀ ਸਿੰਘ ਸੀਗੇ, ਫਿਰ ਉਹਨਾਂ ਨੇ ਇੱਕ ਵਾਰੀ ਅਖੰਡ ਪਾਠ ਜਿਹੜਾ ਉਹ ਪ੍ਰਾਰੰਭ ਕਰ ਦਿੱਤਾ। ਹੁਣ ਇਸ ਸਮੱਸਿਆ ਦਾ ਉੱਥੇ ਕੋਈ ਹੱਲ ਕੱਲ ਨੂੰ ਨਿਕਲਦਾ ਜਾਂ ਨਹੀਂ ਨਿਕਲਦਾ, ਉਹ ਕੱਲ ਨਾਲ ਵੇਖੀ ਜਾਊਗੀ। ਪਰ ਹਾਲ ਦੀ ਘੜੀ ਇਹ ਬਹੁਤ ਵੱਡੀ ਚਰਚਾ ਛਿੜ ਗਈ ਹੈ ਕਿ ਦਰਬਾਰ ਸਾਹਿਬ ਦੇ ਪਾਠੀ ਹੈ ਜਿਹੜੇ ਉਹ ਹੜਤਾਲ ਤੇ ਚਲੇ ਗਏ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਗੁਰਸੇਵਕ ਜੀ ਗੱਲ ਕਰਦੇ ਹਾਂ। ਜੈਤੋ ਵਿੱਚ ਸ਼ਰੇਆਮ ਗੋਲੀਆਂ ਨਾਲ ਭੁੰਨੇ ਵਪਾਰੀ ਦੇ ਮਾਮਲੇ ਤੋਂ ਪੰਜਾਬ ਦੇ ਕਾਰੋਬਾਰੀ ਸਹਿਮ 'ਚ। ਦੇਖੋ ਰਾਜਕਰਮਵੀਰ ਸਿੰਘ ਜੀ, ਜਿਹੜਾ ਉੱਥੇ ਵਰਤਾਰਾ ਵਾਪਰਿਆ ਜੀ, ਜਿਸ ਤਰ੍ਹਾਂ ਉਸ ਵਪਾਰੀ ਨੂੰ ਕਤਲ ਕੀਤਾ ਗਿਆ, ਤੁਸੀਂ ਵੀਡੀਓ ਦੇਖ ਲਈ ਹੋਣੀ ਹੈ ਸਾਰਿਆਂ ਨੇ, ਜਿੱਦਾਂ ਉਹ ਜਾ ਕੇ ਗੇਟ 'ਚ ਖੜਦਾ, ਸ਼ੈਲਰ ਦੇ ਇੰਤਜ਼ਾਰ ਕਰਦਾ ਕਿ ਗੇਟ ਖੁੱਲੇ, ਜਦ ਤੱਕ ਪਿੱਛੋਂ ਆ ਕੇ ਇੱਕ ਨੌਜਵਾਨ ਉੱਤਰ ਕੇ 5-6 ਗੋਲੀਆਂ ਜਿਹੜਾ ਉਹਦੇ ਸਰੀਰ 'ਚ ਧੱਕ ਦਿੰਦਾ। ਹੁਣ ਏਦਾਂ ਲੱਗਦਾ ਕਿ ਜਿੱਦਾਂ ਉਹਨਾਂ ਨੇ ਉਸ ਸਾਰੀ ਉਸ ਇਲਾਕੇ ਦੀ ਰੈਕੀ ਕੀਤੀ ਸੀਗੀ। ਬਹੁਤ ਇਤਮਾਨਾਨ ਦੇ ਨਾਲ ਉਹ ਆਪਣਾ ਕੰਮ ਕਰਕੇ ਚਲੇ ਗਏ। ਸਭ ਤੋਂ ਵੱਡੀ ਗੱਲ ਇਹ ਆ ਕਿ ਦੇਖੋ ਲਾ ਕਾਨੂੰਨੀ ਦੀ ਇੰਤਹਾ ਕਿੰਨੀ ਹੈ ਕਿ ਸੜਕਾਂ ਤੋਂ ਇਹ ਨਿਕਲਦੇ ਆ ਕਾਤਲ, ਸੜਕਾਂ ਤੇ ਹੀ ਜਾ ਕੇ ਫਿਰ ਆਪਣੇ ਟਿਕਾਣੇ ਤੱਕ ਪਹੁੰਚ ਜਾਂਦੇ ਆ, ਕੋਈ ਰਸਤੇ 'ਚ ਨਾ ਰੋਕਣ ਵਾਲਾ ਨਾ ਟੋਕਣ ਵਾਲਾ। ਦੂਜੀ ਗੱਲ ਹੈ ਜਿਹੜੀ ਜਿਸ ਤਰੀਕੇ ਨਾਲ ਉਹ ਵਪਾਰੀ ਕਤਲ ਕੀਤਾ ਗਿਆ, ਉਸ ਵਪਾਰੀ ਦੀ ਪਹਿਲਾਂ ਇਸੇ ਗਰੁੱਪ ਨੇ 6-7 ਮਹੀਨੇ ਪਹਿਲਾਂ ਇੱਕ ਕਾਰ ਖੋਈ ਸੀ। ਕਾਰ ਖੋਣ ਤੋਂ ਬਾਅਦ ਫਿਰ ਇਹਨੂੰ ਧਮਕੀਆਂ ਦਿੰਦੇ ਰਹੇ ਕਿ ਸਾਨੂੰ ਪੈਸੇ ਦੇ, ਨਹੀਂ ਤਾਂ ਗੋਲੀ ਮਾਰ ਦਿਆਂਗੇ। ਇਸ ਬੰਦੇ ਨੇ ਪੁਲਿਸ ਤੱਕ ਪਹੁੰਚ ਕੀਤੀ ਸੀ, ਪਰ ਪੁਲਿਸ ਨੇ ਇਸ ਨੂੰ ਸੀਰੀਅਸਲੀ ਲਿਆ ਹੀ ਨਹੀਂ, ਗੰਭੀਰਤਾ ਨਾਲ ਲਿਆ ਹੀ ਨਹੀਂ। ਇਹਨਾਂ ਨੇ ਪ੍ਰੋਟੈਕਸ਼ਨ ਦਿੱਤੀ ਨਹੀਂ, ਜਦਕਿ ਉਹਨੂੰ ਪ੍ਰੋਟੈਕਸ਼ਨ ਦੇਣੀ ਚਾਹੀਦੀ ਸੀ, ਕਿਉਂਕਿ ਉਹ ਲਗਾਤਾਰ ਇਹ ਗੱਲ ਕਹਿੰਦਾ ਸੀ ਕਿ ਮੈਨੂੰ ਇਹ ਗਰੁੱਪ ਧਮਕੀਆਂ ਦਿੰਦਾ ਕਿ ਜਾਂ ਤੇ ਰੰਗਦਾਰੀ ਦੇ ਦੇ ਜਾਂ ਤੇ ਫਿਰ ਮਰਨ ਲਈ ਤਿਆਰ ਹੋ ਜਾ। ਇਹ ਹੁਣ ਪੁਲਿਸ ਨੂੰ ਵੀ ਜਵਾਬ ਦੇਣਾ ਚਾਹੀਦਾ ਕਿ ਉਸ ਬੰਦੇ ਨੂੰ ਸੁਰੱਖਿਆ ਕਿਉਂ ਨਹੀਂ ਦਿੱਤੀ ਗਈ। ਦੂਜੀ ਗੱਲ ਰਾਜਕਰਮਵੀਰ ਸਿੰਘ ਜੀ, ਇਹ ਨਿਕਲ ਕੇ ਆਉਂਦੀ ਪਈ ਹੈ ਸਾਹਮਣੇ ਕਿ ਇਸ ਸਮੇਂ ਪੰਜਾਬ ਦੇ ਜਿੰਨੇ ਕਾਰੋਬਾਰੀ ਆ ਉਹ ਸਹਿਮੇ ਹੋਏ ਆ। ਕਿਤੇ ਨਾ ਕਿਤੇ ਇਸ ਘਟਨਾ ਤੋਂ ਬਾਅਦ ਤੇ ਜ਼ਿਆਦਾ ਪਸੀਨਾ ਉਹਨਾਂ ਦੇ ਮੱਥੇ ਤੇ ਆਉਣ ਡਿਆ। ਔਰ ਤੀਜੀ ਗੱਲ ਜਿਹੜੀ ਇੱਕ ਬੜੀ ਅਹਿਮ ਆ ਕਿ ਨਵੇਂ ਕਾਰੋਬਾਰੀ
ਇਸ ਸਮੇਂ ਤਿਆਰ ਨੇ ਆਪਣੇ ਟੈਚੀ ਦੇ ਵਿੱਚ ਲੀੜੇ ਪਾ ਕੇ ਕਿ ਚਲੋ ਪੰਜਾਬ ਚੱਲਦੇ ਆ। ਆਹ ਜਿਹੜੀਆਂ ਘਟਨਾਵਾਂ ਦਾ ਵਾਪਰਨਾ, ਇਹੋ ਜਿਹੀ ਜਿਹੜੀ ਲਾ ਕਾਨੂੰਨੀ ਸਾਹਮਣੇ ਆਉਣੀ, ਕਿਤੇ ਨਾ ਕਿਤੇ ਉਹਨਾਂ ਦੇ ਸਾਹਮਣੇ ਦੁਬਿਧਾ ਖੜੀ ਕਰੇਗੀ। ਕਿਉਂਕਿ ਇੱਕ ਕਾਰੋਬਾਰੀ ਸਭ ਤੋਂ ਪਹਿਲੀ ਚੀਜ਼ ਜਿਹੜੀ ਦੇਖਦਾ ਆਪਣੇ ਕਾਰੋਬਾਰ ਚਲਾਉਣ ਲਈ, ਉਹ ਇਹੋ ਹੀ ਦੇਖਦਾ ਕਿ ਉੱਥੇ ਮਾਹੌਲ ਕਿਹੋ ਜਿਹਾ, ਤੇ ਜੇ ਮਾਹੌਲ ਇਹੋ ਜਿਹਾ ਰਹੇਗਾ ਤਾਂ ਫਿਰ ਉਹ ਜਿਹੜੀ ਦੁਬਿਧਾ ਉਹ ਬਾਅਦ ਦੇ ਵਿੱਚ ਇਨਕਾਰੀ 'ਚ ਵੀ ਬਦਲ ਸਕਦੀ ਕਿ ਨਹੀਂ, ਅਸੀਂ ਇਸ ਰਸਤੇ ਨਹੀਂ ਪੈਣਾ। ਇਸ ਤੋਂ ਪਹਿਲਾਂ ਕਿ ਉਹ ਦੁਬਿਧਾ ਇਨਕਾਰੀ 'ਚ ਤਬਦੀਲ ਹੋਵੇ, ਇਹਨਾਂ ਨੂੰ ਕੁਛ ਨਾ ਕੁਛ ਕਰ ਲੈਣਾ ਚਾਹੀਦਾ। ਇੱਕ ਚੀਜ਼ ਹੋਰ ਤੁਹਾਡੀ ਮੈਂ ਦ੍ਰਿਸ਼ਟੀ ਗੋਚਰ ਲਿਆ ਦੇਵਾਂ ਕਿ ਇਸ ਸਮੇਂ ਇੱਕ ਰਿਪੋਰਟ ਆ ਰਹੀ ਹੈ, ਵੈਸੇ ਤਾਂ ਹੁਣ ਮੀਡੀਆ ਦੇ ਵਿੱਚ ਵੀ ਆ ਜਾਣੀ ਹੈ ਅੱਜ ਭਲਕ ਦੇ ਵਿੱਚ, ਕਿ ਜਿਸ ਇਲਾਕੇ ਦੇ ਵਿੱਚ ਇਹ ਕਤਲ ਹੋਇਆ ਜੈਤੋਂ ਇਲਾਕੇ ਦੇ ਵਿੱਚ, ਉਸ ਇਲਾਕੇ 'ਚ ਦੱਸਦੇ ਆ ਕਿ ਘੱਟੋ ਘੱਟ 1.5 ਦਰਜਨ ਏਦਾਂ ਦੇ ਵੱਡੇ ਵਪਾਰੀ ਆ ਜਿਹੜੇ ਗੈਂਗਸਟਰਾਂ ਨੂੰ ਰੂਟੀਨ ਦੇ ਵਿੱਚ ਰੰਗਦਾਰੀ ਦਿੰਦੇ ਆ। ਰੰਗਦਾਰੀ ਕੀ ਹੁੰਦੀ ਆ? ਕਈ ਲੋਕ ਉਹ ਸ਼ਬਦ ਸੁਣ ਕੇ ਥੋੜਾ ਜਿਹਾ ਦੁਬਿਧਾ ਦਾ ਸ਼ਿਕਾਰ ਹੋ ਜਾਂਦੇ ਆ। ਰੰਗਦਾਰੀ ਦਾ ਮਤਲਬ ਇਹ ਕਹਿ ਲਓ ਕਿ ਜਿੱਦਾਂ ਜਬਰੀ ਵਸੂਲੀ ਆ, ਡੰਡਾ ਟੈਕਸ, ਗੁੰਡਾ ਟੈਕਸ, ਕੁਛ ਵੀ ਕਹਿ ਲਓ। ਸੋ ਉਹ ਜਿਹੜੀ ਰੰਗਦਾਰੀ ਹੈ ਉਹ 1.5 ਦਰਜਨ ਵੱਡੇ ਕਾਰੋਬਾਰੀ ਫਰੀਦਕੋਟ ਇਲਾਕੇ ਦੇ ਲਗਾਤਾਰ ਦੇ ਰਹੇ ਆ। ਕੋਈ 3 ਮਹੀਨਿਆਂ ਬਾਅਦ ਲੱਖ ਰੁਪਇਆ ਦਿੰਦਾ, ਕੋਈ 2 ਮਹੀਨਿਆਂ ਬਾਅਦ, ਕੋਈ 4 ਮਹੀਨਿਆਂ ਬਾਅਦ। ਇੱਕ ਤੇ ਵੱਡੇ ਅਕਾਲੀ ਆਗੂ ਦਾ ਵੀ ਨਾਮ ਵਿੱਚ ਆਈ ਜਾਂਦਾ, ਉਹ ਵੀ ਦਿੰਦਾ। ਸੋ ਇਸ ਤਰ੍ਹਾਂ ਦਾ ਜੇ ਮਾਹੌਲ ਬਣਿਆ ਬੈਠਾ ਹੈ ਰਾਜਕਰਨਵੀਰ ਸਿੰਘ ਜੀ, ਇਹਦਾ ਮਤਲਬ ਇਹ ਹੈ ਕਿ ਇੱਕ ਇਲਾਕੇ ਦੇ ਵਿੱਚ ਜੇ ਕਾਰੋਬਾਰੀ ਰੰਗਦਾਰੀ ਦੇਣ ਲੱਗ ਪਏ ਆ ਤਾਂ ਦੂਜੇ ਇਲਾਕੇ ਦੇ ਵਿੱਚ ਵੀ ਇਹ ਕੰਮ ਸ਼ੁਰੂ ਹੋ ਜਾਊਗਾ। ਜਦੋਂ ਇੱਕ ਗਰੁੱਪ ਰੰਗਦਾਰੀ ਲੈਣ ਲੱਗ ਪਿਆ ਤੇ ਫਿਰ ਇੱਕ ਨੇ ਨਹੀਂ ਉੱਥੇ ਰਹਿਣਾ, ਦੂਜਾ ਵੀ ਆ ਜਾਊਗਾ। ਦੂਜਾ ਕਹੂਗਾ ਸਾਨੂੰ ਵੀ ਦੇ, ਤੇ ਜੇ ਉਹ ਕਹੂਗਾ ਕਿ ਮੈਂ ਦੂਜੇ ਨੂੰ ਦੇਣਾ, ਉਹਨਾਂ ਕਹਿਣਾ ਕੋਈ ਗੱਲ ਨਹੀਂ, ਦੂਜੇ ਨੂੰ ਵੀ ਦੇਖ ਲਾਂਗੇ, ਜਦੋਂ ਆਊਗਾ ਪਹਿਲਾਂ ਤੂੰ ਸਾਡੇ ਨਾਲ ਨਿਬੜ। ਉਹ ਆਪਸ ਦੇ ਵਿੱਚ ਭਾਵੇਂ ਮਰਨ ਮਰਾਉਣ ਲੱਗ ਪੈਣ, ਪਰ ਇਹ ਰੰਗਦਾਰੀਆਂ ਵਾਲਾ ਕੰਮ ਹੈ ਜਿਹੜਾ ਫਿਰ ਮੁੜ ਕੇ ਰੁਕਣਾ ਨਹੀਂ। ਕੈਪਟਨ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਅੱਗੇ ਮੁੰਬਈ ਦੇ ਵਿੱਚ ਰੰਗਦਾਰੀਆਂ ਤੋਂ ਕੰਮ ਚੱਲਿਆ ਸੀ ਤੇ ਮੁੜ ਕੇ ਅੰਡਰਵਰਲਡ ਤੱਕ ਪਹੁੰਚ ਗਈ ਸੀ ਗੱਲ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਬਹੁਤ ਦੂਰ ਨੇ, ਪਰ ਇਹਨਾਂ ਚੀਜ਼ਾਂ ਜਿਹੜੀਆਂ ਨੂੰ ਹੁਣ ਉੱਠਦੀਆਂ ਭਾਫਾਂ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਪਈਆਂ, ਇਹਨਾਂ ਭਾਫਾਂ ਤੋਂ ਸੰਕੇਤ ਜਿਹੜਾ ਮਿਲਦਾ ਪਿਆ, ਉਹਦੇ ਤੇ ਇਹਨਾਂ ਨੂੰ ਕਾਰਵਾਈ ਕਰ ਲੈਣੀ ਚਾਹੀਦੀ ਹੈ। ਨਹੀਂ ਤੇ ਸਥਿਤੀ ਗੁੰਝਲਦਾਰੀ ਨਹੀਂ, ਬੜੀ ਖਤਰਨਾਕ ਬਣ ਜਾਏਗੀ। ਆ ਜਿਹੜੇ ਗੈਂਗ ਆ ਇਸ ਤਰੀਕੇ ਨਾਲ ਉਗਰਾਹੀ ਕਰੀ ਜਾਂਦੇ ਆ, ਜਿਸ ਤਰੀਕੇ ਨਾਲ ਰੰਗਦਾਰੀਆਂ ਕਰੀ ਜਾਂਦੇ ਆ, ਹੌਲੀ ਹੌਲੀ ਇਹਨਾਂ ਦੇ ਮੂੰਹ ਨੂੰ ਖੂਨ ਲੱਗਦਾ ਬਹੁਤ ਜ਼ਿਆਦਾ ਲੱਗ ਜਾਣਾ। ਉਸ ਤੋਂ ਪਹਿਲਾਂ ਕਿ ਇਹ ਫਿਰ ਗਲੀਏ ਵੱਢਦੇ ਫਿਰਨ, ਉਸ ਤੋਂ ਪਹਿਲਾਂ ਕੁਛ ਨਾ ਕੁਛ ਕੈਪਟਨ ਅਮਰਿੰਦਰ ਸਿੰਘ ਨੂੰ ਕਰ ਲੈਣਾ ਚਾਹੀਦਾ। ਜੀ ਜੀ, ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ ਵੀ ਬੀਬੀ ਭੱਠਲ ਦੇ ਮਕਾਨ ਦਾ ਕਿਰਾਏ ਦਾ ਬੋਝ ਲੋਕਾਂ ਦੀ ਜੇਬ ਤੇ ਪਾਉਣ ਦੀ ਜੁਗਤ ਬਣਾਉਣ ਲੱਗੀ ਹੈ ਸਰਕਾਰ। ਜਿੱਥੇ ਸਾਰੇ ਬੋਝ ਅੱਗੇ ਜਨਤਾ ਝੱਲਦੀ ਪਈ ਹੈ, ਇਹਨਾਂ ਦੀ ਇਹ ਵੀ ਬੋਝ ਝੱਲੇਗੀ। ਜਨਤਾ ਬਹੁਤ ਟੋਲਰੈਂਟ ਹੈ, ਬਹੁਤ ਜ਼ਿਆਦਾ ਸਹਿਣ ਸ਼ਕਤੀ ਹੈ ਉਹਨਾਂ 'ਚ। ਬੋਲਦੇ ਹੀ ਨਹੀਂ ਏਡੇ ਬੀਬੇ ਲੋਕ ਆ ਹਿੰਦੁਸਤਾਨ ਦੇ, ਭਾਰਤ ਦੇ ਲੋਕ ਬਹੁਤ ਬੀਬੇ ਆ। ਇਹ ਵੇਖੋ ਕਿੱਡੀ ਤਰਾਸਦੀ ਵਾਲੀ ਗੱਲ ਆ ਕਿ ਬੀਬੀ ਭੱਠਲ ਜਿਸ ਕੋਠੀ ਦੇ ਵਿੱਚ ਰਹਿੰਦੀ ਸੀ, ਉਸ ਕੋਠੀ ਦੇ ਵਿੱਚ ਰਹਿਣ ਦਾ ਤੇ ਉਹਦਾ ਹੱਕ ਹੀ ਕੋਈ ਨਹੀਂ ਸੀ ਬਣਦਾ। ਦਰਅਸਲ ਜਿਹੜੀ ਇਹ ਕੋਠੀ ਦਾ ਰੌਲਾ ਪੈਣ ਡਿਆ, ਇਹ ਕੋਠੀ ਮਿਲਦੀ ਆ ਜਿਹੜਾ ਵਿਰੋਧੀ ਧਿਰ ਦਾ ਆਗੂ ਹੁੰਦਾ। ਬੀਬੀ ਭੱਠਲ ਵਿਰੋਧੀ ਧਿਰ ਦੀ ਆਗੂ ਉਦੋਂ ਸੀ ਜਦੋਂ ਸੁਨੀਲ ਜਾਖੜ ਨਹੀਂ ਸੀ ਬਣਿਆ। ਸੁਨੀਲ ਜਾਖੜ ਜਿਸ ਦਿਨ ਬਣ ਗਿਆ, ਉਸ ਦਿਨ ਇਹ ਨੇਮ ਮੁਤਾਬਕ ਬੀਬੀ ਕੋਠੀ ਦਾ ਕੋਈ ਵੀ ਉੱਥੇ ਕਬਜ਼ਾ ਰੱਖਣ ਦਾ ਹੱਕਦਾਰੀ ਨਹੀਂ ਸੀ ਰੱਖਦੀ। ਪਰ ਇਹ ਰਹੀ ਗਈ। ਹੋਇਆ ਕੀ ਕਿ ਇਹਨੇ ਜਦੋਂ ਕੋਠੀ ਨਹੀਂ ਛੱਡੀ, ਜਿਹੜਾ ਸੰਬੰਧਿਤ ਵਿਭਾਗ ਸੀ ਉਹਨੇ ਬਾਜ਼ਾਰੂ ਰੇਟ ਤੇ ਰੈਂਟ ਪਾਉਣਾ ਸ਼ੁਰੂ ਕਰ ਦਿੱਤਾ ਕਿ ਜੇ ਤੁਸੀਂ ਕੋਠੀ ਨਹੀਂ ਛੱਡਦੇ, ਠੀਕ ਆ, ਰੱਖੋ, ਜੋ ਬਾਜ਼ਾਰ ਦਾ ਰੇਟ ਆ, ਜੋ ਕਿਰਾਇਆ, ਜੋ ਰੈਂਟ ਆ, ਅਸੀਂ ਉਹਦੇ ਮੁਤਾਬਕ ਤੁਹਾਨੂੰ ਰੈਂਟ ਪਾਵਾਂਗੇ। ਰਹੀ ਚਲੋ, ਕਿੰਨਾ ਚਿਰ ਰਹੋਗੇ। ਹੁਣ ਦੇਖੋ ਬਾਅਦ ਦੇ ਵਿੱਚ ਸਰਕਾਰ ਬਦਲ ਗਈ। ਉਦੋਂ ਤੇ ਸਰਕਾਰ ਦੂਜਿਆਂ ਦੀ ਸੀ, ਉਹਨਾਂ ਤੋਂ ਵੀ ਕੋਠੀ ਖਾਲੀ ਨਹੀਂ ਕਰਾਈ ਗਈ। ਸ਼ਾਇਦ ਉਹ ਲੰਮੀ ਸੋਚਦੇ ਹੋਣ ਕਿ ਕੱਲ ਨੂੰ ਸਾਡੇ ਤੇ ਇਹਦੇ ਨਾਲ ਸਕਦਾ, ਜੇ ਅੱਜ ਅਸੀਂ ਕੋਠੀਆਂ ਖਾਲੀ ਕਰਾਉਗੇ ਇਹਨਾਂ ਤੋਂ ਤੇ ਕੱਲ ਨੂੰ ਉਹ ਸਾਥੋਂ ਕਰਾਉਣਗੇ। ਉਹ ਫਿਰ ਚੱਲਦਾ ਮੀਟਰ 84 ਲੱਖ ਤੱਕ ਪਹੁੰਚ ਗਿਆ ਉਹ ਰੈਂਟ ਵਾਲਾ। ਉਸ ਕੋਠੀ ਦਾ ਰੈਂਟ ਹੈ ਜਿਹੜਾ ਦੱਸਦੇ ਆ ਉਹ 84 ਲੱਖ ਬਣ ਗਿਆ ਜੀ। ਹੁਣ ਅੱਜ ਇੱਕ ਬਹੁਤ ਭਰੋਸੇਯੋਗ ਨਿਊਜ਼ ਪੋਰਟਲ ਹੈ ਡੇਲੀ ਪੋਸਟ, ਇੰਗਲਿਸ਼ ਅਖਬਾਰ ਹੈ ਜਿਹਨਾਂ ਦਾ, ਉਹਨਾਂ ਦਾ ਪੰਜਾਬੀ ਵਰਸ਼ਨ ਵੀ ਹੈ। ਉਹਨਾਂ ਨੇ ਦਾਅਵਾ ਕੀਤਾ ਕਿ ਉਹ ਜਿਹੜਾ 84 ਲੱਖ ਜੁੜਿਆ ਉਹ ਬੀਬੀ ਭੱਠਲ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਉਹ ਕਹਿੰਦੀ ਕਿ ਮੇਰੇ ਕੋਲ ਤੇ ਹੈ ਨਹੀਂ,
ਸਰਕਾਰ ਭਰ ਦੇਵੇ। ਹੁਣ ਕਿਉਂਕਿ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ, ਜਿਹਨੇ ਕਿਸੇ ਸਮੇਂ ਬੀਬੀ ਰਜਿੰਦਰ ਕੌਰ ਭੱਠਲ ਦੀ ਬਹੁਤ ਵੱਡੀ ਬਗਾਵਤ ਝੱਲੀ ਹੈ, ਤੁਹਾਨੂੰ ਯਾਦ ਹੀ ਹੋਣਾ, ਇੱਕ ਧੜਾ ਲੈ ਕੇ 2002 ਦੀ ਜਦੋਂ ਸਰਕਾਰ ਚੱਲਦੀ ਪਈ ਸੀ, ਇੱਕ ਧੜਾ ਲੈ ਕੇ ਬੀਬੀ ਭੱਠਲ ਉੱਥੇ ਜਾ ਦਿੱਲੀ ਬੈਠੀ ਸੀ, ਇਹਦਾ ਅਸਤੀਫਾ ਦਵਾਓ। ਉਦੋਂ ਬਹੁਤ ਸਿਆਪਾ ਪਿਆ ਸੀਗਾ। ਹੁਣ ਪਤਾ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦਾ ਅਹਿਸਾਨ ਮੰਨਦਾ ਕਿ ਐਤਕੀ ਬੀਬੀ ਭੱਠਲ ਸੁਖ ਸ਼ਾਂਤੀ ਦੇ ਨਾਲ ਉਸ ਕੰਪੇਨ 'ਚ ਹਿੱਸਾ ਲੈ ਰਹੀ ਸੀਗੀ, ਜੋ ਕੰਪੇਨ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਚੱਲਦੀ ਪਈ ਸੀ। ਜਾਂ ਤੇ ਉਹ ਅਹਿਸਾਨਮੰਦੀ ਜਤਾਈ ਜਾ ਰਹੀ ਆ, ਤੇ ਜਾਂ ਫਿਰ ਉਹ ਡਰਿਆ ਖੌਫ ਆ ਜਿਹੜਾ 2002 ਤੋਂ 2007 ਦੀ ਸਰਕਾਰ ਦੇ ਦਰਮਿਆਨ ਇਹਨਾਂ ਦੇ ਨਾਲ ਵਾਪਰਿਆ ਸੀ। ਕੁਛ ਨਾ ਕੁਛ ਤੇ ਹੈ। ਦੱਸਦੇ ਆ ਕਿ ਇਹਦੇ ਵਿੱਚ ਜਿਹੜਾ ਮਾਲ ਵਿਭਾਗ ਹੈ, ਮਾਲੀਆ ਵਿਭਾਗ ਹੈ, ਜਿਹੜਾ ਫਾਈਨੈਂਸ ਡਿਪਾਰਟਮੈਂਟ ਹੈ ਜਿਹੜਾ, ਉਹ ਇਹਦੇ 'ਚ ਨਾਖੁਸ਼ ਆ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਕਿ ਜੁਗਤ ਬਣਾਓ, ਕੋਈ ਇਹਨੂੰ ਐਡਜਸਟ ਕਰੋ ਕਿਸੇ ਤਰੀਕੇ ਦੇ ਨਾਲ 84 ਲੱਖ ਨੂੰ, ਪਰ ਜਿਹੜਾ ਫਾਈਨੈਂਸ ਵਿਭਾਗ ਆ ਉਹ ਕਹਿੰਦਾ ਕਿ ਇਸ ਤਰ੍ਹਾਂ ਦੀ ਜਿਹੜੀ ਤੁਸੀਂ ਗੜਬੜੀ ਕਰੋਗੇ ਤੇ ਮੁੜ ਕੇ ਜਵਾਬ ਦੇਣਾ ਸਾਨੂੰ ਔਖਾ ਹੋ ਜਾਣਾ। ਸੋ ਹੁਣ ਇਹ ਗੱਲ ਇੱਥੇ ਅੜੀ ਪਈ ਹੈ, ਪਰ ਕੈਪਟਨ ਅਮਰਿੰਦਰ ਸਿੰਘ ਨੇ ਅੜਨ ਨਹੀਂ ਦੇਣੀ, ਕਿਉਂਕਿ ਤੁਹਾਨੂੰ ਪਤਾ ਇਸ ਤਰ੍ਹਾਂ ਦੀਆਂ ਗੱਲਾਂ ਅੜਨ ਨਹੀਂ ਦਿੰਦਾ। ਹਾਂ, ਇੱਕ ਥਾਂ ਤੇ ਉੱਥੋਂ ਨਹੀਂ ਅੜਿਆ ਗਿਆ, ਕਿਉਂਕਿ ਉਹ ਜਿਹੜਾ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਬੰਗਲਾ ਮਿਲਿਆ ਸੀ ਦਿੱਲੀ ਦੇ ਵਿੱਚ, ਇਹ ਵੀ ਵੇਰ ਗਿਆ ਸੀ, ਖਾਲੀ ਨਹੀਂ ਸੀ ਕਰਦਾ। ਫਿਰ ਮਾਮਲਾ ਕੋਰਟ ਦੇ ਵਿੱਚ ਚਲਾ ਗਿਆ। ਕੋਰਟ ਨੇ ਆਖਿਆ ਕਿ ਬੋਰੀ ਬਿਸਤਰਾ ਬੰਨ ਕੇ ਤੇ ਆਪਦਾ ਪੰਜਾਬ ਨੂੰ ਰਵਾਨਾ ਹੋ ਜਾਓ, ਤੇ ਫਿਰ ਉੱਥੋਂ ਬੋਰੀ ਬਿਸਤਰਾ ਬੰਨ ਕੇ ਪੰਜਾਬ ਨੂੰ ਆਏ ਸਨ। ਹੁਣ ਜਿਹੜਾ ਕੈਪਟਨ ਅਮਰਿੰਦਰ ਸਿੰਘ ਆਪ ਉੱਥੇ ਬੰਗਲਾ ਨਹੀਂ ਸੀ ਛੱਡਦਾ ਤੇ ਕੋਰਟ ਨੇ ਦਖਲ ਦੇ ਕੇ ਛਡਾਇਆ, ਫਿਰ ਉਹ ਬੀਬੀ ਭੱਠਲ ਨੂੰ ਕਿਵੇਂ ਕਹੂਗਾ ਕਿ ਆਪਣੀ ਸਰਕਾਰ ਦੇ ਵਿੱਚ ਹੀ 84 ਲੱਖ ਰੁਪਈਆ ਜਿਹੜਾ ਉਹ ਰੈਂਟ ਜਮ੍ਹਾਂ ਕਰਾਓ। ਪਰ ਇਹ ਪਿਰਤ ਗਲਤ ਹੈ ਰਾਜ ਕਰਨਵੀਰ ਸਿੰਘ ਜੀ। ਜੇ 84 ਲੱਖ ਐਡਜਸਟ ਹੁੰਦਾ ਤੇ ਉਹ ਕਿਹਦਾ ਹੋਣਾ? 84 ਲੱਖ ਉਹ ਜਨਤਾ ਦਾ, ਚਾਹੇ ਉਹ ਕਾਂਗਰਸੀ ਸਮਰਥਕ ਹੈ, ਚਾਹੇ ਕੋਈ ਆਮ ਆਦਮੀ ਪਾਰਟੀ ਦਾ ਸਮਰਥਕ ਹੈ, ਚਾਹੇ ਕੋਈ ਅਕਾਲੀ ਸਮਰਥਕ ਆ, ਥੋੜਾ ਥੋੜਾ ਹਰੇਕ ਦੀ ਜੇਬ ਤੇ ਬੋਝ ਪੈਣਾ। ਤੇ ਇਹ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਆਪਣੇ ਅਹੁਦੇ ਦੀ ਦੁਰਵਰਤੋਂ ਹੈ। ਜੋ ਲੋਕਾਂ ਨੇ ਇਹਨਾਂ ਨੂੰ ਪਾਵਰ ਦਿੱਤੀ ਹੈ, ਸ਼ਕਤੀ ਦਿੱਤੀ ਹੈ, ਉਸ ਸ਼ਕਤੀ ਦੀ ਅੰਨੀ ਦੁਰਵਰਤੋਂ ਹੈ। ਹਰੇਕ ਬੰਦੇ ਨੂੰ ਆਪੋ ਆਪਣੀ ਥਾਂ ਤੇ ਇਹਨਾਂ ਚੀਜ਼ਾਂ ਦਾ ਵਿਰੋਧ ਕਰਨਾ ਚਾਹੀਦਾ। ਕਿਉਂਕਿ ਬੋਰਡ ਜਿੰਨਾ ਮਰਜ਼ੀ ਫੈਲਰ ਜਾਵੇ, ਅੰਤੋਂ ਦਾ ਭਾਰ ਤਣਿਆਂ ਤੇ ਪੈਣਾ। ਤਣੇ ਕੌਣ ਹੈ? ਤਣੇ ਸਾਡੇ ਵਰਗੇ ਲੋਕ ਹੈ ਜਿਹੜੇ ਟੈਕਸ ਪੇਅਰ ਆ। ਸੋ ਇਹਨਾਂ ਲੋਕਾਂ ਨੂੰ ਵਿਰੋਧ ਕਰਨਾ ਚਾਹੀਦਾ ਇਹਨਾਂ ਗੱਲਾਂ ਦਾ। ਮੈਂ ਤੇ ਕਹਿੰਦਾ ਕਿ ਇਹਨੂੰ ਰੈਂਟ ਮਾਫ ਕੀ ਬੀਬੀ ਭੱਠਲ ਨੂੰ, ਇਹਨੂੰ ਤੇ ਉਲਟਾ ਜੁਰਮਾਨਾ ਕਰਨਾ ਚਾਹੀਦਾ ਸੀ ਕਿ ਜਦੋਂ ਤੂੰ ਕਿਸੇ ਅਹੁਦੇ ਤੇ ਨਹੀਂ ਬੈਠੀ ਤੇ ਉਸ ਕੋਠੀ ਨੂੰ ਮਾਲਕ ਕੇ ਬਹਿਣ ਦਾ ਤੇਰਾ ਤੁੱਕ ਕੀ ਬਣਦਾ। ਪਰ ਅਫਸੋਸ ਦੀ ਗੱਲ ਆ ਕਿ ਇਹੋ ਜਿਹੇ ਲੋਕਾਂ ਨੂੰ ਜੁਰਮਾਨਾ ਪਾਉਣ ਦੀ ਥਾਂ ਤੇ ਜੋ ਅਸਲੀ ਇਹਨਾਂ ਤੋਂ ਵਸੂਲੀ ਬਣਦੀ ਹੈ ਉਹ ਵੀ ਮਾਫ ਕੀਤੀ ਜਾ ਰਹੀ ਹੈ। ਜੀ 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 ਅਗਲੀ ਮਿੰਟੂ ਗੁਰਸਰੀ ਜੀ ਆਪਾਂ ਗੱਲ ਕਰਦੇ ਹਾਂ ਵੀ ਪੰਜਾਬ ਸਰਕਾਰ ਕਰਜ਼ੇ ਦੇ ਮਾਮਲੇ ਤੇ ਦਾ ਬਚਾ ਕੇ ਨਿਕਲਣ ਦੇ ਰੌਂ ਵਿੱਚ। ਦੇਖੋ ਰਾਜ ਕਰਨਵੀਰ ਸਿੰਘ ਜੀ, ਆਪਾਂ ਇਸ ਚੀਜ਼ ਨੂੰ ਬਹੁਤ ਦਿਨਾਂ ਤੋਂ ਗੱਲ ਕਹਿੰਦੇ ਸੀਗੇ। ਸਭ ਤੋਂ ਪਹਿਲਾਂ ਸ਼ਾਇਦ ਆਪਾਂ ਇਹ ਗੱਲ ਕਹਿੰਦੇ ਸੀ ਇਹ ਪਤਲੀ ਗਲੀ ਤਾਂ ਨਹੀਂ ਨਿਕਲਣਗੇ। ਜਦੋਂ ਪੰਜਾਬ ਦਾ ਹਰੇਕ ਬੰਦਾ ਇਹ ਉਮੀਦ ਲਾਈ ਬੈਠਾ ਸੀ ਕਿ ਨਹੀਂ ਇਹਨਾਂ ਨੇ ਸਭ ਕੁਝ ਠੀਕ ਕਰ ਦੇਣਾ, ਅਸੀਂ ਉਦੋਂ ਵੀ ਕਹਿੰਦੇ ਸਾਂ ਕਿ ਨਹੀਂ, ਇਹ ਆਪਣਾ ਐਸਕੇਪ ਰੂਟ ਤਿਆਰ ਕਰਦੇ ਪਏ, ਉੱਥੋਂ ਜਾਣਗੇ। ਸੋ ਹੁਣ ਉਹ ਲਗਭਗ ਜਿਹੜਾ ਹੈ ਉਹ ਸਾਫ਼ ਹੋ ਚੁੱਕਾ। ਜੇ ਹਾਲੇ ਵੀ ਸਾਡੇ ਲੋਕ ਭੁਲੇਖੇ 'ਚ ਰਹਿਣ, ਹਾਲੇ ਵੀ ਸਾਡਾ ਮੀਡੀਆ ਧੁੰਦੂ ਘਰੇ 'ਚ ਟੱਕਰਾਂ ਮਾਰਦਾ ਫਿਰੇ ਤੇ ਫਿਰ ਰੱਬ ਰਾਖਾ ਭਾਈ। ਕਿਉਂਕਿ ਹੁਣ ਪਰਸੋਂ ਗਏ ਆ ਮਨਪ੍ਰੀਤ ਬਾਦਲ ਤੇ ਇਹਨਾਂ ਦੇ ਨਾਲ ਕੁਝ ਸਾਥੀ ਵਫਦ ਦੇ ਰੂਪ ਦੇ ਵਿੱਚ RBI ਕੋਲ। ਉੱਥੇ ਜਾ ਕੇ ਇਹਨਾਂ ਨੇ ਕੀ ਕਿਹਾ? ਇਹਨਾਂ ਨੇ ਉੱਥੇ ਜਾ ਕੇ ਜੋ ਮੰਗ ਰੱਖੀ ਹੈ, ਇਹਨਾਂ ਨੇ ਰੱਖੀ ਹੈ ਕਿ ਜਿਹੜਾ ਸਾਡਾ 9600 ਕਰੋੜ ਰੁਪਈਏ ਵਾਲਾ ਕਰਜ਼ਾ ਹੈ ਉਹ ਸਾਡਾ ਲੌਂਗ ਟਰਮ ਕਰਜ਼ੇ ਦੇ ਵਿੱਚ ਤਬਦੀਲ ਕਰ ਦਿਓ। ਸਿਰਫ 9600 ਕਰੋੜ ਵਾਲਾ। ਔਰ 9600 ਕਰੋੜ ਕਿਹੜਾ ਹੈ? ਜਿਹੜਾ ਸਹਿਕਾਰੀ ਬੈਂਕਾਂ ਦਾ, ਖੇਤੀਬਾੜੀ ਬੈਂਕਾਂ ਦਾ। ਹੋਰ ਤਾਂ ਕੋਈ ਕਰਜ਼ਾ ਹੀ ਹੈ ਨਹੀਂ। ਇਹ ਸਭ ਤੋਂ ਛੋਟਾ ਕਰਜ਼ਾ ਹੈ 9600 ਕਰੋੜ। ਸੋ ਇਹ ਕਹਿੰਦੇ ਕਿ ਲੌਂਗ ਟਰਮ ਕਰਜ਼ੇ ਦੇ ਵਿੱਚ ਤਬਦੀਲ ਕਰ ਦਿਓ। ਹਾਲਾਂਕਿ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਇਸ ਛੋਟੇ ਜਿਹੇ ਕਰਜ਼ੇ ਤੋਂ ਵੀ ਨਾ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਲੌਂਗ ਟਰਮ ਕਰਜ਼ੇ 'ਚ ਇਸ ਫਸਲੀ ਕਰਜ਼ੇ ਨੂੰ ਅਸੀਂ ਤਬਦੀਲ ਨਹੀਂ ਕਰਾਂਗੇ। ਪਰ ਇਹਦੇ 'ਚੋਂ ਇੱਕ ਗੱਲ ਸਾਫ਼ ਹੋ ਗਈ ਕਿ ਇਹਨਾਂ ਦੀ ਮਾਰ ਹੈ ਜਿਹੜੀ ਹਾਲ ਦੀ ਘੜੀ ਉਹ ਇੱਥੋਂ ਤੱਕ ਆ ਕਿ 9600 ਕਰੋੜ ਦੀ ਕਿਸੇ ਤਰੀਕੇ ਨਾਲ ਅਸੀਂ ਰਾਹਤ ਲੈ ਲਈਏ RBI ਤੋਂ, ਉਹਨੂੰ ਲੌਂਗ ਟਰਮ ਕਰਜ਼ੇ ਦੇ ਵਿੱਚ ਤਬਦੀਲ ਕਰਕੇ ਕਿਸ਼ਤਾਂ ਬਣਾ ਲਈਏ ਤੇ ਇੱਧਰੋਂ ਅਸੀਂ ਕਹਿ ਦਈਏ ਜੀ ਤੁਹਾਡਾ ਕਰਜ਼ਾ ਮਾਫ਼ ਕਰ ਦਿੱਤਾ। ਸੋ ਇਹ ਹੈ ਇਹਨਾਂ ਦਾ ਐਸਕੇਪ ਰੂਟ। ਪਰ ਹਾਲ ਦੀ ਘੜੀ ਉਹ ਵੀ ਬਣਦਾ ਨਜ਼ਰ ਨਹੀਂ ਆਉਂਦਾ ਕਿਉਂਕਿ ਉਹਨਾਂ ਨੇ ਨਾ ਕਰ ਦਿੱਤੀ ਹੈ। ਹੁਣ ਅਸਲ ਦੇ ਵਿੱਚ ਰਾਜ ਕਰਨਵੀਰ ਸਿੰਘ ਦੀ ਸਮੱਸਿਆ ਕੀ ਹੈ? ਇਹ ਕਹਿੰਦੇ ਸੀ ਕਿ ਅਸੀਂ ਫਸਲ ਜਿੱਥੇ ਬੀਜਦੇ ਹਾਂ ਜ਼ਮੀਨ ਉਹ ਜਿਹੜੀ ਕੁਰਕ ਨਹੀਂ ਹੋਣ ਦੇਣੀ। ਇਹੀ ਨਾਅਰਾ ਲਾਇਆ ਸੀ ਨਾ ਇਹਨਾਂ ਨੇ।
ਹੁਣ ਸਹਿਕਾਰੀ ਬੈਂਕ ਤੇ ਪਹਿਲਾਂ ਕੁਰਕੀ ਨਹੀਂ ਕਰਦੇ ਔਰ ਉਹਨਾਂ ਦੇ ਨਾਲ ਕਿਸਾਨਾਂ ਦਾ ਜਿਹੜਾ ਵਰਤਾ ਉਹ ਵੀ ਠੀਕ ਠਾਕ ਹੁੰਦਾ। ਅਸਲ ਸਮੱਸਿਆ ਕੀ ਹੈ? ਅਸਲ ਸਮੱਸਿਆ ਹੁਣ ਆਉਣ ਵਾਲੇ ਦਿਨਾਂ 'ਚ ਹੋਰ ਆਏਗੀ। ਉਹ ਸਮੱਸਿਆ ਕੀ ਆਏਗੀ ਕਿ ਜਿਹੜਾ ਸ਼ਾਹੂਕਾਰਾਂ ਦਾ ਕਰਜ਼ਾ ਹੈ, ਜਿੱਦਾਂ ਸਹਿਕਾਰੀ ਬੈਂਕਾਂ ਦੀ ਰਿਕਵਰੀ ਰੁਕ ਗਈ ਇੱਕ ਵਾਰੀ, ਲਗਭਗ 70-75% ਦੀ ਰਿਕਵਰੀ ਜਿਹੜੀ ਘਟ ਗਈ, ਉਸੇ ਤਰ੍ਹਾਂ ਸ਼ਾਹੂਕਾਰਾਂ ਦਾ ਜਿਹੜਾ ਕਰਜ਼ਾ ਸੀਗਾ ਇਹ ਲਗਭਗ 15,000 ਕਰੋੜ ਦੱਸਿਆ ਜਾਂਦਾ ਹੈ। ਆਰਤੀਏ ਔਰ ਸ਼ਾਹੂਕਾਰਾਂ ਦਾ, ਇਹ ਸਿਰਫ ਕਿਸਾਨਾਂ ਦਾ, ਮਜ਼ਦੂਰਾਂ ਦੇ ਵਿੱਚ ਨਹੀਂ ਗਿਣਿਆ ਜਾ ਰਿਹਾ, ਇੱਕ ਅਨੁਮਾਨ ਆ, ਮੋਟਾ ਜਿਹਾ ਅਨੁਮਾਨ ਆ ਖੇਤੀ ਮਾਹਰਾਂ ਵੱਲੋਂ। ਤਾਂ ਉਹ ਜਿਹੜਾ 15,000 ਕਰੋੜ ਰੁਪਈਆ ਉਹ ਆਉਣ ਵਾਲੇ ਦਿਨਾਂ 'ਚ ਸਿਆਪਾ ਬਣੇਗਾ। ਕਿਉਂ? ਕਿਉਂਕਿ ਇੱਕ ਤੇ ਦੇਖੋ ਕਿ ਲੋਕ ਆ ਜਿਹੜੇ ਉਹ ਇਸ ਗੱਲੋਂ ਉਮੀਦ ਲਾਈ ਬੈਠੇ ਆ ਕਿ ਕੈਪਟਨ ਅਮਰਿੰਦਰ ਸਿੰਘ ਇਹ ਵੀ ਕਰਜ਼ਾ ਸਾਡਾ ਮਾਫ਼ ਕਰ ਦੂਗਾ ਜੀ। ਪਰ ਹੋਣਾ ਕੀ ਹੈ ਕਿ ਇਹ ਵੈਸੇ ਤੇ ਅਜੇ ਅਦਾਲਤਾਂ ਵੀ ਢਿੱਲੀਆਂ ਨੇ, ਜਿਹੜੇ ਕੇਸ ਲੱਗੇ ਹੋਏ ਆ ਕੁਰਕੀ ਤੇ ਉਹ ਅਦਾਲਤਾਂ ਵੀ ਤਰੀਕ ਪਾਈ ਜਾਂਦੀਆਂ ਕਿ ਸ਼ਾਇਦ ਸਰਕਾਰ ਕੋਈ ਹੱਲ ਕੱਢ ਲੇ। ਇੱਕ ਤੇ ਜਿਹੜੇ ਕੇਸ ਲੱਗੇ ਉਹ ਠੀਕ ਲੱਗੇ ਹੀ ਹੋਏ ਆ, ਜਿਹੜੇ ਹੁਣ ਰਿਕਵਰੀ ਰੋਕੀ ਬੈਠੇ ਕਿਸਾਨ ਉਹਨਾਂ ਦੇ ਕੇਸ ਆਉਣ ਵਾਲੇ ਦਿਨਾਂ 'ਚ ਲੱਗ ਜਾਣਗੇ। ਔਰ ਸਹਿਕਾਰੀ ਬੈਂਕਾਂ ਦੀ ਕੁਰਕੀ ਬੇਸ਼ੱਕ ਰੁਕ ਜਾਂਦੀ ਹੈ। ਉਹ 67A ਵਾਲਾ ਤਾਂ ਉਹ ਤਾਂ ਪਹਿਲਾਂ ਹੀ ਮੈਂ ਅੱਗੇ ਇੱਕ ਦਿਨ ਕਿਹਾ ਸੀਗਾ ਕਿ ਉਹ ਤੇ ਇਹਨਾਂ ਨੇ ਲਾਸ਼ ਦੇ ਵਿੱਚ ਖੰਜਰ ਮਾਰ ਕੇ ਕਿਹਾ ਸੀ ਮਾਰ ਦਿੱਤੀ ਜੀ, ਧਾਰਾ ਮਾਰ ਦਿੱਤੀ ਹੈ। ਹੁਣ ਸਹਿਕਾਰੀ ਬੈਂਕਾਂ ਦੀ ਉਹ ਤੇ ਕੁਰਕੀ ਨਹੀਂ ਹੋਣੀ, ਪਰ ਜਿਹੜੀ ਆਹ ਕੁਰਕੀ ਹੈ ਜਿੱਦਾਂ ਸਿਵਲ ਅਦਾਲਤਾਂ 'ਚ ਹੁੰਦੀ ਹੈ ਜਾਂ ਜਿਹੜੇ ਸ਼ਾਹੂਕਾਰ ਉਹ ਲਾਉਂਦੇ ਪ੍ਰਨੋਟ ਵਗੈਰਾ, ਉਹ ਕੁਰਕੀ ਹੋਣ ਲੱਗ ਪੈਣੀ ਹੈ। ਕਿਉਂਕਿ ਉਹਨਾਂ ਦੀ ਜਿਹੜੀ ਧਾਰਾ ਇਹਨਾਂ ਨੇ ਜਿਹੜੀ ਇਹ ਧਾਰਾ ਮਾਰੀ ਹੈ, ਕਹਿੰਦੇ ਜੇ ਅਸੀਂ 67A ਖਤਮ ਕੀਤੀ, 67A ਖਤਮ ਕੀਤੀ ਹੈ, ਉਹ ਕਿਸੇ ਹੋਰ ਰੂਪ ਦੇ ਵਿੱਚ, ਕਿਸੇ ਹੋਰ ਧਾਰਾ ਦੇ ਰੂਪ ਦੇ ਵਿੱਚ ਸਿਵਲ ਅਦਾਲਤਾਂ 'ਚ ਕੰਮ ਕਰੇਗੀ। ਜਿਹੜੇ ਉੱਪਰ ਨੋਟ ਬੈਂਕ ਆ ਉਹਨਾਂ ਦੇ ਵਿੱਚ ਕੰਮ ਕਰੇਗੀ। ਆਉਣ ਵਾਲੇ ਦਿਨਾਂ 'ਚ ਯਾਨੀ ਜਿਹੜੇ ਕੁਰਕੀ ਦੇ ਕੇਸ ਆ ਇਹ ਵੀ ਧੜਾਧੜ ਤੁਹਾਨੂੰ ਵੇਖਣ ਨੂੰ ਮਿਲਣਗੇ ਜੀ। ਹੁਣ ਇੱਕ ਚੀਜ਼ ਜਿਹੜੀ ਆ ਉਹ ਸਾਫ਼ ਹੋ ਜਾਂਦੀ ਹੈ ਕਿ ਇਹਨਾਂ ਨੇ ਜਿਸ ਕਰਜ਼ੇ ਨੂੰ ਹੱਥ ਪਾਇਆ ਉਹ ਸਿਰਫ 9600 ਕਰੋੜ ਰੁਪਈਏ ਦਾ, ਜਦਕਿ ਅਸਲ ਦੇ ਵਿੱਚ ਸਮੱਸਿਆ ਜਿਹੜੀ ਸ਼ਾਹੂਕਾਰਾ ਕਰਜ਼ੇ ਦੀ ਹੈ। ਹੁਣ ਸ਼ਾਹੂਕਾਰਾ ਕਰਜ਼ੇ ਦੀ ਸਮੱਸਿਆ ਜਿਹੜੀ ਦੋਹਰੀ ਹੈ, ਇੱਕ ਤਾਂ ਮੈਂ ਤੁਹਾਨੂੰ ਦੱਸ ਦਿੱਤੀ ਹੈ ਕਿ ਕੁਰਕੀ ਵਾਲਾ, ਕਿਉਂਕਿ ਅਗਲਾ ਪ੍ਰਨੋਟ ਜਾਂ ਜਿਹੜਾ ਚੈੱਕ ਹੁੰਦਾ ਉਹ ਜਾ ਕੇ ਫੱਟ ਲਾ ਦਿੰਦਾ ਅਦਾਲਤ ਦੇ ਵਿੱਚ, ਅਦਾਲਤ ਫੈਸਲਾ ਕਰ ਦਿੰਦੀ ਹੈ, ਨਾ ਦਲੀਲ ਨਾ ਅਪੀਲ, ਕਿਸਾਨ ਰਗੜਿਆ ਗਿਆ, ਜੋ ਉਹਦੇ ਕੋਲ ਰੋਜੀ ਰੋਟੀ ਦਾ ਸਾਧਨ ਹੁੰਦਾ ਉਹ ਨਿਲਾਮ ਹੋ ਜਾਂਦਾ। ਹੁਣ ਦੂਜੀ ਸਮੱਸਿਆ 'ਚ ਇੱਕ ਹੋਰ ਵੀ ਆ। ਦੂਜੀ ਸਮੱਸਿਆ ਇਹ ਆ ਕਿ ਜਿਹੜਾ ਸਹਿਕਾਰੀ ਬੈਂਕ ਆ ਉਹਨਾਂ ਦਾ ਤਾਂ ਵਿਆਜ ਬਹੁਤ ਘੱਟ ਆ, 4%, 6%। ਇੱਥੇ ਜਿਹੜਾ ਸ਼ਾਹੂਕਾਰਾਂ ਦਾ ਵਿਆਜ ਆ ਉਹ ਤੇ ਦੱਸਦੇ ਆ ਕਿ ਕਈ ਮਾਮਲਿਆਂ 'ਚ 40% ਤੱਕ ਵੀ ਪਹੁੰਚ ਜਾਂਦਾ ਹੈ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਕਿੱਥੇ 4%, ਕਿੱਥੇ 40%। ਸੋ ਸਭ ਤੋਂ ਜ਼ਿਆਦਾ ਮਾਰ ਕਰਦਾ ਪਿਆ ਇਸ ਸਮੇਂ ਸ਼ਾਹੂਕਾਰਾ ਕਰਜ਼ਾ, ਪਰ ਉਹਦੇ ਮੁਤਲਕ ਜੋ ਕੋਸ਼ਿਸ਼ ਕਰਨੀ ਚਾਹੀਦੀ ਸੀ ਉਹ ਨਹੀਂ ਕੀਤੀ ਜਾ ਰਹੀ। ਜਿਹੜੇ ਪਾਸੇ ਕੋਸ਼ਿਸ਼ ਕੀਤੀ ਜਾ ਰਹੀ ਹੈ ਵੈਸੇ ਉਹ ਵੀ ਮਾੜੀ ਕੋਸ਼ਿਸ਼ ਨਹੀਂ, ਪਰ ਹਾਲ ਦੀ ਘੜੀ ਲੱਗਦਾ ਕਿ ਇਹਨਾਂ ਦੋਵਾਂ ਪਾਸਿਆਂ ਤੋਂ ਵੀ ਸਰਕਾਰ ਹੈ ਜਿਹੜੀ ਉਹ ਪੂਰੀ ਤਰ੍ਹਾਂ ਕਿਸੇ ਵੀ ਪਾਸੇ ਸੰਤੁਸ਼ਟਜਨਕ ਪ੍ਰਦਰਸ਼ਨ ਨਹੀਂ ਕਰ ਸਕੇਗੀ, ਕਿਉਂਕਿ ਹਾਲ ਦੀ ਘੜੀ RBI ਨੇ ਇਹਨਾਂ ਨੂੰ ਸਿਰ ਹਿਲਾ ਦਿੱਤਾ ਕਿ ਅਸੀਂ ਤੁਹਾਡੀ ਕੋਈ ਇਮਦਾਦ ਨਹੀਂ ਕਰ ਸਕਦੇ। ਜੀ ਜੀ ਜੀ। ਤੇ ਜਾਂਦੇ ਜਾਂਦੇ ਮਿੰਟੂ ਗੁਰਸ਼ਰੀ ਜੀ ਇੱਕ ਵਾਰੀ ਆਪਾਂ ਗੱਲ ਕਰ ਲਈਏ, ਕੁਝ ਸਾਲ ਪਹਿਲਾਂ ਵੀ ਕਿਸਾਨਾਂ ਨੂੰ ਨਕਲੀ ਕੀਟਨਾਸ਼ਕਾਂ ਦਾ ਕਾਫੀ ਭਾਰੀ ਨੁਕਸਾਨ ਹੋਇਆ ਸੀ ਤੇ ਪੰਜਾਬ ਵਿੱਚ ਨਕਲੀ ਕੀਟਨਾਸ਼ਕ ਤੇ ਖਾਦ ਦੇ ਫੇਲ ਹੋਏ ਨਮੂਨਿਆਂ ਨੇ ਕਿਸਾਨਾਂ ਨੂੰ ਜਿਹੜੇ ਇੱਕ ਵਾਰੀ ਫੇਰ ਪਸੀਨੇ ਲਿਆਂਦੇ ਆ। ਬਿਲਕੁਲ ਗੱਲ ਤੁਹਾਡੀ ਠੀਕ ਹੈ, ਕਿਸਾਨਾਂ ਨੂੰ ਪਸੀਨੇ ਆਉਣੇ ਸੁਭਾਵਿਕ ਆ, ਕਿਉਂਕਿ ਜਦੋਂ ਤੋਤਾ ਸਿੰਘ ਵਾਰੀ ਇਹ ਕੀਟਨਾਸ਼ਕ ਘੁਟਾਲਾ ਵਾਪਰਿਆ ਸੀਗਾ ਤੇ ਉਦੋਂ ਨਰਮਾ ਪੱਟੀ ਦਾ ਹੀ ਲਗਭਗ 20,000 ਤੋਂ 30,000 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਸੀਗਾ ਜੀ। ਉਦੋਂ ਹੀ ਖੁਦਕੁਸ਼ੀਆਂ 'ਚ ਤੇਜ਼ੀ ਆਈ ਤੇ ਦੇਖ ਲਓ ਅੱਜ ਤੱਕ ਮੱਧਮ ਨਹੀਂ ਪਈ, ਬਹੁਤ ਵੱਡਾ ਨੁਕਸਾਨ ਹੋਇਆ ਸੀ ਮਾਲਵਾ ਪੱਟੀ 'ਚ। ਹੁਣ ਇਹ ਚੀਜ਼ਾਂ ਫੇਰ ਸਾਹਮਣੇ ਆ ਰਹੀਆਂ। ਰਾਜ ਕਰਨਵੀਰ ਸਿੰਘ ਜੀ, ਅਸੀਂ ਤੇ ਹੈਰਾਨ ਆ, ਕਿਉਂਕਿ ਲੋਕੀ ਉਮੀਦ ਲਾਈ ਬੈਠੇ ਸੀ ਕਿ ਕੈਪਟਨ ਹੋਰ ਕੁਝ ਕਰੇ ਜਾਂ ਨਾ ਕਰੇ, ਇੱਕ ਸ਼ੁੱਧ ਬੀ ਔਰ ਸ਼ੁੱਧ ਕੀਟਨਾਸ਼ਕ ਹੈ ਜਿਹੜੀ ਉਹ ਬਾਜ਼ਾਰ 'ਚ ਜ਼ਰੂਰ ਵਿਕੇਗੀ, ਤਾਂ ਉਹ ਵੀ ਕਿਤੇ ਨਾ ਕਿਤੇ ਉਮੀਦ ਟੁੱਟਦੀ ਨਜ਼ਰ ਆਉਂਦੀ ਹੈ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਬਠਿੰਡਾ, ਮਾਨਸਾ, ਮੁਕਤਸਰ, ਫਾਜ਼ਿਲਕਾ, ਇਹਨਾਂ ਜ਼ਿਲ੍ਹਿਆਂ 'ਚੋਂ 100 ਨਮੂਨੇ ਭਰੇ ਗਏ ਆ। ਇਹਨਾਂ ਦੀ ਰਿਪੋਰਟ ਤੇ ਹਾਲੇ ਆਉਣੀ ਬਾਕੀ ਆ। ਪਹਿਲਾਂ ਜਿਹੜੇ ਇਹਨਾਂ ਜ਼ਿਲ੍ਹਿਆਂ ਦੇ ਵਿੱਚੋਂ ਨਮੂਨੇ ਭਰੇ ਗਏ 34 'ਚੋਂ 24 ਫੇਰ ਹੋਣ ਦੀ ਰਿਪੋਰਟ ਆ ਗਈ ਹੈ। ਉਹ ਜਿਵੇਂ ਰਿਪੋਰਟ ਆਈ, ਇੱਕ ਕੀਟਨਾਸ਼ਕ ਵਿਕਰੇਤਾ ਨੇ ਰਾਤ ਨੂੰ ਗੋਡਾਊਨ ਦੇ ਵਿੱਚੋਂ ਟਰੱਕ ਭਰ ਲਿਆ, ਫਾਜ਼ਿਲਕਾ ਟਰੱਕ ਭਰ ਲਿਆ ਕਿ ਇਹਨੂੰ ਮੈਂ ਕਿਸੇ ਦਰਿਆ 'ਚ ਸੁੱਟਾਂ, ਮੈਂ ਕਿਸੇ ਖੂਹ ਖਾਤੇ ਪਾਵਾਂ, ਪਰ ਉਹ ਕਿਸੇ ਬੰਦੇ ਨੇ ਫੜਾ ਦਿੱਤਾ। ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਕੱਲਾ ਉਹ ਨਮੂਨੇ ਵਾਲਾ ਹੀ ਮਾਲ ਨਹੀਂ ਸੀਗਾ ਜੋ ਨਕਲੀ ਸੀ, ਉਹਦਾ ਗੋਡਾਊਨ ਹੀ ਭਰਿਆ ਪਿਆ ਸੀ। ਹੁਣ ਕਿੰਨੀ ਉਹਦੀ ਵਿਕਰੀ ਹੋ ਚੁੱਕੀ ਹੋਏਗੀ ਜਾਂ ਕਿੰਨੀ ਉਹਨੇ ਕਰਨੀ ਸੀ, ਉਹ ਬਹੁਤ ਵੱਡਾ ਸਵਾਲ ਆ। ਹੁਣ ਕਿੰਨੀਆਂ ਇਹੋ ਜਿਹੀਆਂ ਕੰਪਨੀਆਂ ਨੇ
ਕਿੰਨੇ ਇਹੋ ਜਿਹੇ ਅੱਗੇ ਡੀਲਰ ਆ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਧਾਂਦਲੇਬਾਜ਼ੀ ਕਰ ਲਈ ਆ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਸ ਨੈਕਸਸ ਨੂੰ ਹਾਲ ਦੀ ਘੜੀ ਤੋੜਨ ਦਾ ਯਤਨ ਤੇ ਕਰਦੀ ਪਈ ਆ, ਪਰ ਜਿਹੜਾ ਟੁੱਟਣਾ ਚਾਹੀਦਾ ਸੀਗਾ ਇੱਥੋਂ ਤੱਕ, ਕਿਉਂਕਿ ਹੁਣ ਤੇ ਰੇ ਸਪਰੇ ਦਾ ਦੌਰ ਚੱਲਦਾ ਪਿਆ, ਹੋਰ ਮਹੀਨੇ 20 ਦਿਨਾਂ ਤੱਕ ਇਹ ਖਤਮ ਹੋ ਜਾਣਾ। ਤਾਂ ਇਹਦਾ ਮਤਲਬ ਕਿ ਬਹੁਤ ਹੱਦ ਤੱਕ ਜਿਹੜਾ ਨਕਲੀ ਕੀਟਨਾਸ਼ਕ ਆ ਜਾਂ ਨਕਲੀ ਖਾਦ ਆ ਉਹ ਬਾਜ਼ਾਰ ਦੇ ਵਿੱਚ ਨਾ ਸਿਰਫ ਉਤਰੀ ਹੈ ਬਲਕਿ ਉਹਦੀ ਵਿਕਰੀ ਵੀ ਹੋਈ ਹੈ। ਸੋ ਕੈਪਟਨ ਅਮਰਿੰਦਰ ਸਿੰਘ ਦਾ ਇਸ ਪਾਸੇ ਸ਼ਾਇਦ ਜਿਹੜਾ ਉਹ ਦਾ ਇਹਨਾਂ ਨੇ ਫਵਾਇਆ ਸੀ, ਉਹ ਇਹਨਾਂ ਫੱਬਿਆ ਨਹੀਂ ਜਿੰਨਾ ਕਿ ਲੋਕਾਂ ਨੂੰ ਉਮੀਦ ਸੀ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਸ ਪਾਸੇ ਦਾ ਫੱਬ ਜਾਣਾ। ਹੁਣ ਆਉਣ ਵਾਲੇ ਦਿਨਾਂ 'ਚ ਅੱਗੇ ਇਹ ਸੁੱਖ ਸੁਖੀਏ ਕਿ ਜਿਸ ਤਰ੍ਹਾਂ ਪਿਛਲੀ ਵਾਰੀ ਅਸੀਂ ਦੇਖਿਆ ਸੀਗਾ ਕਿ ਨਰਮਾ ਪੱਟੀ ਸਾਰਾ ਇਲਾਕਾ ਤਬਾਹ ਹੋ ਗਿਆ ਸੀ, ਕਿਉਂਕਿ ਐਤਕੀ ਨਰਮੇ ਦਾ ਰਕਬਾ ਵਧਿਆ, ਲਗਭਗ 1 ਲੱਖ ਹੈਕਟੇਅਰ ਨਰਮਾ ਵੱਧ ਗਿਆ। ਜੇ ਉਹ ਨਕਲੀ ਕੀਟਨਾਸ਼ਕ ਮਾਰ ਕਰ ਗਈ ਤੇ ਫਿਰ ਚਿੱਟਾ ਮੱਛਰ ਆ ਗਿਆ, ਫਿਰ ਬਹੁਤ ਵੱਡਾ ਨੁਕਸਾਨ ਹੋਏਗਾ। ਕੱਲਾ ਨੁਕਸਾਨ ਕਿਸਾਨਾਂ ਦਾ ਨਹੀਂ, ਇਹਦੇ ਨਾਲ ਸਰਕਾਰ ਵੀ ਇੱਕ ਵਾਰੀ ਸੰਕਟ 'ਚ ਫਸੇਗੀ। ਸੋ ਸਰਕਾਰ ਨੂੰ ਆਪਣੇ ਪੱਧਰ ਤੇ ਯਤਨ ਪੂਰੇ ਕਰਨੇ ਚਾਹੀਦੇ ਆ। ਜੋ ਹੋ ਗਿਆ ਸੋ ਹੋ ਗਿਆ। ਜਿੰਨੀਆਂ ਕੁ ਕੰਪਨੀਆਂ ਹਵਾਈ ਹੋ ਕੇ ਇੱਥੇ ਮਾਲ ਵੇਚ ਗਈਆਂ ਉਹ ਤਾਂ ਠੀਕ ਹੈ, ਉਹਨਾਂ ਨੂੰ ਤੇ ਲੱਭਣਾ ਹੀ ਚਾਹੀਦਾ, ਕਾਰਵਾਈ ਕਰਨੀ ਚਾਹੀਦੀ ਹੈ। ਪਰ ਗਾਹ ਤੋਂ ਇਸ ਤਰ੍ਹਾਂ ਦਾ ਕੋਈ ਧੰਦਾ ਨਾ ਚੱਲੇ, ਉਹਦੇ ਲਈ ਸਖਤਾਈ ਕਰਨ ਦੀ ਲੋੜ ਆ। ਦੂਜੀ ਗੱਲ ਇਹ ਆ ਕਿ ਕਿਸਾਨ ਆ ਜਿਹੜੇ ਉਹ ਇਸ ਸਮੇਂ ਘਬਰਾਏ ਹੋਏ ਆ, ਸਮਝ ਨਹੀਂ ਲੱਗਦੀ, ਔਰ ਉਹ ਜਦੋਂ ਦੁਬਿਧਾ 'ਚ ਫਸੇ ਆ ਉਹਨਾਂ ਨੂੰ ਵੇਖ ਕੇ ਤੇ ਜਿਹੜੇ ਖਰੀਦਦਾਰ ਆ ਜਿਹੜੇ ਵਿਕਰੇਤਾ ਉਹ ਉਹਨਾਂ ਨੂੰ ਲੁੱਟਦੇ ਵੀ ਪਏ ਆ। ਲੋੜ ਆ ਕਿ ਕਿਸਾਨਾਂ ਨੂੰ ਜਾ ਕੇ ਉੱਥੇ ਸਮਝਾਇਆ ਜਾਵੇ, ਬੁਝਾਇਆ ਜਾਵੇ ਕਿ ਆਹ ਬਿਮਾਰੀ ਲਈ ਆਹ ਅਸਲੀ ਕੀਟਨਾਸ਼ਕ ਇਸ ਕੰਪਨੀ ਦੀ ਜਿਹੜੀ ਉਹ ਵਰਤੀ ਜਾਵੇ। ਜੀ ਤੇ ਮਿੰਟੂ ਗੁਰਸਰੇ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਪ੍ਰੋਗਰਾਮ 'ਚ। ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।